ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਰਾਜਕਨਵੀਰ ਸਿੰਘ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨ ਲੈ ਕੇ ਹਾਜ਼ਰ ਹਾਂ ਮਨਦੀਪ ਭੂਨੀਆ ਜੀ ਦੇ ਨਾਲ। ਮਨਦੀਪ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ, ਸਤਿ ਸ਼੍ਰੀ ਅਕਾਲ। ਅੱਜ 23 ਅਕਤੂਬਰ ਦਿਨ ਹੈਗਾ ਹੈ ਜੀ ਵੀਰਵਾਰ। ਭਾਰਤ ਤੇ ਪੰਜਾਬ ਦੀਆਂ ਕੁਝ ਅਹਿਮ ਖਬਰਾਂ ਦੇ ਉੱਤੇ ਝਾਤ ਮਾਰਾਂਗੇ ਇਸ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਦੇ ਵਿੱਚ। ਮਨਦੀਪ ਜੀ, ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਤੇਜਸਵੀ ਯਾਦਵ ਮਹਾਗਠਜੋੜ ਦਾ ਮੁੱਖ ਮੰਤਰੀ ਚਿਹਰਾ ਇਹ ਐਲਾਨ ਦਿੱਤਾ ਗਿਆ। ਮੁਕੇਸ਼ ਸਾਹਨੀ ਜੋ ਦੋ ਉਪ ਮੁੱਖ ਮੰਤਰੀ ਉਮੀਦਵਾਰਾਂ ਦੇ ਨਾਲ ਅਸ਼ੋਕ ਗਹਿਲੋਤ ਨੇ ਕਿਹਾ ਵੀ ਹੁਣ ਐਨਡੀਏ ਵੀ ਦੱਸੇ ਵੀ ਉਹਨਾਂ ਦਾ ਨੇਤਾ ਕੌਣ ਆ। ਹਾਂਜੀ, ਬਿਹਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿਹੜੀ ਆਪੋਜੀਸ਼ਨ ਅਲਾਇੰਸ ਹੈ, ਇੰਡੀਆ ਅਲਾਇੰਸ, ਇਹ ਖਾਸਾ ਆਪਾਂ ਕਹਿ ਲਈਏ ਕਿ ਕ੍ਰਿਟਿਸਿਜ਼ਮ ਇਹਦਾ ਹੋ ਰਿਹਾ ਸੀਗਾ। ਉਹਦਾ ਰੀਜ਼ਨ ਇਹ ਸੀਗਾ ਕਿ ਲਗਾਤਾਰ ਤਾਲਮੇਲ ਦੀ ਕਮੀ ਦਿਖਾਈ ਦੇ ਰਹੀ ਸੀ। ਦੇਖਣ ਨੂੰ ਮਿਲ ਰਿਹਾ ਸੀਗਾ ਕਿ ਕਾਂਗਰਸ ਅਤੇ ਤੇਜਸਵੀ ਯਾਦਵ ਹੋਰਾਂ ਆਰਜੇਡੀ ਵਿੱਚ ਵਧੀਆ ਤਾਲਮੇਲ ਨਹੀਂ ਹੈ। ਪਰ ਕੱਲ ਆਪੋਜੀਸ਼ਨ ਵਾਲੀ ਪਾਰਟੀਆਂ ਨੇ ਤਕਰੀਬਨ 7 ਪਾਰਟੀਆਂ ਦੇ 14 ਆਗੂ ਇਸ ਪ੍ਰੈਸ ਕਾਨਫਰੰਸ 'ਚ ਮੌਜੂਦ ਸਨ ਤੇ ਉਹਨਾਂ ਨੇ ਇੱਕ ਜੁਆਇੰਟ ਪ੍ਰੈਸ ਕਾਨਫਰੰਸ ਕਰਕੇ ਆਪਣਾ ਸੀਐਮ ਉਮੀਦਵਾਰ ਵੀ ਐਲਾਨਤਾ ਤੇਜਸਵੀ ਯਾਦਵ ਨੂੰ, ਅਤੇ ਇਹ ਵੀ ਦੱਸਤਾ ਕਿ ਇਸ ਵਾਰ 3 ਡਿਪਟੀ ਚੀਫ ਮਿਨਿਸਟਰ ਵੀ ਬਣਾਏ ਜਾਣਗੇ। ਉਹਦੇ 'ਚ ਇੱਕ ਤਾਂ ਮੁਕੇਸ਼ ਸੈਣੀ ਹੋਊਗਾ ਤੇ 2 ਹੋਰ, ਇੱਕ ਦਲਿਤ ਅਤੇ ਇੱਕ ਮੁਸਲਮਾਨ। ਦੱਸਿਆ ਜਾ ਰਿਹਾ ਹੈਗਾ ਕਿ ਮੁਸਲਮਾਨ ਦਾ ਜਿਹੜਾ ਕੋਟਾ ਗਾ ਉਹ ਕਾਂਗਰਸ ਨੂੰ ਮਿਲੂਗਾ। ਦਲਿਤ ਦਾ ਕੋਟਾ ਸ਼ਾਇਦ ਜਿਹੜੀ ਲੈਫਟ ਦੀਆਂ ਪਾਰਟੀਆਂ ਨੇ ਉਹਨਾਂ ਨੂੰ ਮਿਲੂਗਾ। ਇਹ ਹਜੇ ਡਿਕਲੇਅਰ ਕੀਤਾ ਗਿਆ ਹੈਗਾ ਬਿਹਾਰ ਦੇ ਵਿੱਚ ਇੰਡੀਆ ਅਲਾਇੰਸ ਵੱਲੋਂ। ਹਾਂ, ਇਹ ਜ਼ਰੂਰ ਹੈ ਕਿ ਅਸ਼ੋਕ ਗਹਿਲੋਤ ਜਿਹੜੇ ਉੱਥੇ ਕੋਆਰਡੀਨੇਟਰ ਬਣ ਕੇ ਗਏ ਹੋਏ ਨੇ, ਉਹਨਾਂ ਨੇ ਪੁੱਛਿਆ ਕਿ ਐਨਡੀਏ ਵੀ ਆਪਣਾ ਆਗੂ ਐਲਾਨੇ। ਤੁਹਾਨੂੰ ਯਾਦ ਹੋਊਗਾ ਕਿ 3-4 ਦਿਨ ਪਹਿਲਾਂ ਅਮਿਤ ਸ਼ਾਹ ਬਿਹਾਰ ਦੇ ਵਿੱਚ ਸੀਗੇ। ਜੀ। ਉੱਥੇ ਉਹਨਾਂ ਤੋਂ ਪੁੱਛਿਆ ਗਿਆ ਸੀਗਾ ਕਿ ਤੁਹਾਡਾ ਸੀਐਮ ਚਿਹਰਾ ਕੌਣ ਹੈ, ਕੀ ਨਿਤੀਸ਼ ਕੁਮਾਰ ਐਨਡੀਏ ਦਾ ਸੀਐਮ ਚਿਹਰਾ ਹੈਗਾ? ਤੇ ਉਹਨਾਂ ਨੇ ਨਾ ਕਰਤੀ ਸੀ। ਉਹਨਾਂ ਨੇ ਕਿਹਾ ਕਿ ਚੋਣਾਂ ਬਾਅਦ ਦੇਖਾਂਗੇ। ਬੀਜੇਪੀ ਹੁਣ ਆਪਾਂ ਦੇਖ ਰਹੇ ਹਾਂ ਕਿ ਕਿਸੇ ਵੀ ਕਿਸਮ ਦਾ ਸੀਐਮ ਉਮੀਦਵਾਰ ਐਲਾਨ ਤੋਂ ਬਚ ਰਹੀ ਹੈ। ਐਨਡੀਏ ਵੀ ਬਚ ਰਹੀ ਹੈ। ਹਾਲਾਂਕਿ ਨਿਤੀਸ਼ ਕੁਮਾਰ ਦਾਅਵਾ ਕਰ ਰਹੇ ਨੇ ਕਿ ਸੀਐਮ ਤਾਂ ਮੈਂ ਹੀ ਬਣਾਂਗਾ। ਮਹਾਰਾਸ਼ਟਰ ਵਰਗੀ ਸਥਿਤੀ ਨਾ ਬਣ ਜਾਵੇ, ਇਹਦੇ ਬਾਰੇ ਵੀ ਲੋਕ ਕਿਆਸ ਲਗਾ ਰਹੇ ਨੇ। ਮਹਾਰਾਸ਼ਟਰ ਦੇ ਵਿੱਚ ਵੀ ਆਪਾਂ ਨੂੰ ਪਤਾ ਕਿ ਏਕਨਾਥ ਸ਼ਿੰਦੇ ਹੋਰਾਂ ਦਾ ਜਿਹੜਾ ਮਾਮਲਾ ਸੀਗਾ, ਉਹਨਾਂ ਨੂੰ ਘੱਟ ਸੀਟਾਂ ਆਈਆਂ ਤੇ ਉੱਥੇ ਫਿਰ ਬੀਜੇਪੀ ਵਾਲਿਆਂ ਨੇ ਆਪਣਾ ਮੁੱਖ ਮੰਤਰੀ ਬਣਾ ਲਿਆ ਸੀਗਾ। ਹੁਣ ਬਿਹਾਰ ਚੋਣਾਂ ਦੀ ਡੇਟ ਆਪਾਂ ਨੂੰ ਪਤਾ ਹੀ ਹੈ, 6 ਅਤੇ 11 ਨਵੰਬਰ। ਦਿਨ ਬਾਲੇ ਨਹੀਂ ਰਹਿ ਗਏ, ਤਕਰੀਬਨ 12 ਕੁ ਦਿਨ ਰਹਿ ਗਏ ਹੈਗੇ ਫਸਟ ਫੇਜ਼ ਦੇ ਵੋਟਿੰਗ ਵਾਸਤੇ। ਤਾਂ ਇਸ ਮਾਮਲੇ 'ਚ ਤਾਂ ਦੇਖਣਾ ਇੰਟਰਸਟਿੰਗ ਹੋਊਗਾ ਕਿ ਕਿਵੇਂ ਬਿਹਾਰ ਦਾ ਚੋਣ ਜਾਂਦਾ ਗਾ। ਨਰਿੰਦਰ ਮੋਦੀ ਦੀ ਜਿਹੜੀ ਸਰਕਾਰ ਹੈ, ਉਹਦੀ ਇੱਕ ਵਿਸਾਖੀ ਆਪਾਂ ਕਹਿ ਸਕਦੇ ਹਾਂ ਕਿ ਬਿਹਾਰ ਦੇ ਵਿੱਚ ਹੈ ਨਿਤੀਸ਼ ਕੁਮਾਰ। ਜੇ ਨਿਤੀਸ਼ ਕੁਮਾਰ ਦਾ ਕਿਲਾ ਡਹਿ ਜਾਂਦਾ ਗਾ ਤਾਂ ਫਿਰ ਦੇਖਦੇ ਹਾਂ ਕਿ ਕਿਵੇਂ ਐਨਡੀਏ ਨੈਸ਼ਨਲ ਲੈਵਲ ਤੇ ਕੇਂਦਰੀ ਹਕੂਮਤ 'ਚ ਐਨਡੀਏ ਤੇ ਕੀ ਅਸਰ ਪਊਗਾ, ਉਹ ਦੇਖਣ ਵਾਲਾ ਹੋਊਗਾ। ਹੁਣ ਲੱਗ ਰਿਹਾ ਹੈਗਾ ਕਿ ਸ਼ਾਇਦ ਇੰਡੀਆ ਅਲਾਇੰਸ ਵਧੀਆ ਤਰੀਕੇ ਨਾਲ ਚੋਣ ਲੜ ਰਿਹਾ ਹੈਗਾ। ਜਿਹੜੀ ਪ੍ਰੈਸ ਕਾਨਫਰੰਸ ਸੀ ਅੱਜ, ਉਹ ਕਾਫੀ ਆਪਾਂ ਕਹਿ ਸਕਦੇ ਹਾਂ ਕਿ ਇੰਪੋਰਟੈਂਟ ਸੀਗੀ। ਉਹਦੇ 'ਚ ਇਕਜੁੱਟਤਾ ਦਿਖਾਈ ਦੇਈ। ਜੀ। ਮਨਦੀਪ ਜੀ, ਇੱਕ ਸੀਐਮ 3 ਡਿਪਟੀ ਸੀਐਮ, ਇਹ ਸ਼ੋਅ ਕੀ ਕਰਦਾ ਆ? ਮਤਲਬ ਬਿਹਾਰ ਹੈ ਕੌਣ ਕੰਟਰੋਲ 'ਚ? ਇਹ ਕੋਈ ਸ਼ੋਅ ਕਰਦਾ ਜਾਂ ਲੋਕਾਂ 'ਚ ਇਹਦੇ ਨਾਲ ਦੁਵਿਧਾ ਵੱਧਦੀ ਆ? ਦੇਖੋ ਯਾਰ, ਵੱਡਾ ਸੂਬਾ ਹੈਗਾ ਉਸ ਹਿਸਾਬ ਨਾਲ ਬਿਹਾਰ। ਠੀਕ ਹੈ। ਮਹਾਰਾਸ਼ਟਰ ਵੱਡਾ ਸੂਬਾ ਹੈ, ਉੱਤਰ ਪ੍ਰਦੇਸ਼ ਵੱਡਾ ਸੂਬਾ ਗਾ। ਉੱਦਾਂ ਡਿਪਟੀ ਚੀਫ ਮਿਨਿਸਟਰ ਤਾਂ ਪੰਜਾਬ ਵਾਸਤੇ ਵੀ ਐਲਾਨਿਆ ਗਿਆ ਸੀਗਾ। ਇਹ ਲਗਾਤਾਰ ਕਿਹਾ ਗਿਆ ਸੀਗਾ ਆਮ ਆਦਮੀ ਪਾਰਟੀ ਵੱਲੋਂ ਕਿ ਅਸੀਂ ਡਿਪਟੀ ਚੀਫ ਮਿਨਿਸਟਰ ਬਣਾਵਾਂਗੇ, ਦਲਿਤ ਨੂੰ ਬਣਾਵਾਂਗੇ। ਪਰ ਉਹ ਵਾਅਦਾ ਤਾਂ ਪੂਰਾ ਨਹੀਂ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ। ਤਾਂ ਉੱਦਾਂ ਮੈਨੂੰ ਲੱਗਦਾ ਹੈਗਾ ਕਿ ਹਾਂ, ਇੱਕ ਡਿਪਟੀ ਚੀਫ ਮਿਨਿਸਟਰ ਹਰਿਆਣਾ ਅਤੇ ਪੰਜਾਬ 'ਚ ਵੀ ਹੋਣਾ ਹੀ ਚਾਹੀਦਾ। ਕਿਉਂਕਿ ਸੀਐਮ ਇਕੱਲਾ ਸੀਐਮ ਫੇਸ ਹੋਣਾ ਤੇ ਦੂਜਾ ਹੋਮ ਮਿਨਿਸਟਰੀ ਦਾ ਵੀ ਇੱਕ ਰੌਲਾ ਰਹਿੰਦਾ ਗਾ। ਹੋਮ ਮਿਨਿਸਟਰੀ ਅਕਸਰ ਆਪਾਂ ਦੇਖਦੇ ਹਾਂ ਕਿ ਸੀਐਮ ਜਿਹੜੇ ਕੋਹਲੀ। ਹੁੰਦੇ ਸੀ ਆਪਣੇ ਕੋਲ ਹੀ ਰੱਖਦੇ ਨੇ। ਤਾਂ ਉਹ ਇੱਕ ਮਾਮਲਾ ਹੁੰਦਾ ਗਾ। ਤਾਂ ਮਤਲਬ ਕੁਝ ਚੀਜ਼ਾਂ ਨੇ, ਜਿਵੇਂ ਅੱਡ ਤੋਂ ਹੋਮ ਮਿਨਿਸਟਰ ਹੋਣਾ ਚਾਹੀਦਾ ਸੂਬੇ ਦਾ, ਜਿਹਦੇ 'ਚ ਆਪਾਂ ਨੂੰ ਪਤਾ ਕਿ ਘੱਟੋ ਘੱਟ ਜਿਹੜਾ ਪੁਲਿਸ ਵਾਲਾ ਮਹਿਕਮਾ ਗਾ, ਉਹ ਸਾਰਾ ਮਤਲਬ ਹੋਮ ਮਿਨਿਸਟਰ ਦੇ ਅੰਡਰ ਜਾਵੇ, ਕਾਨੂੰਨ ਵਿਵਸਥਾ ਦਾ।
ਅਤੇ ਇੱਕ ਡਿਪਟੀ ਚੀਫ ਮਿਨਿਸਟਰ ਹੋਊਗਾ ਤਾਂ ਘੱਟੋ-ਘੱਟ ਜਿਹੜੇ ਉਦਘਾਟਨ ਟਾਈਪ ਕਿਸਮ ਦੀਆਂ ਚੀਜ਼ਾਂ ਨੇ, ਡਿਗਰੀਆਂ ਵੰਡਣ ਵਾਲੀਆਂ ਚੀਜ਼ਾਂ ਨੇ, ਉਹਨਾਂ 'ਚ ਜ਼ਿਆਦੇ ਸਮਾਂ ਚੀਫ ਮਿਨਿਸਟਰ ਦਾ ਖਰਾਬ ਹੁੰਦਾ ਗਾ, ਉਹ ਘੱਟੋ-ਘੱਟ ਬਾਈਪਾਸ ਹੋ ਜਾਣ। ਆਪਾਂ ਦੇਖਦੇ ਸੀਗੇ ਕਿ ਜਦੋਂ ਅਕਾਲੀ ਦਲ ਬਾਦਲ ਦੀ ਸਰਕਾਰ ਸੀ, ਠੀਕ ਹੈ, ਤੁਹਾਡੇ ਕ੍ਰਿਟਿਸਿਜ਼ਮ ਹੋ ਸਕਦੇ ਨੇ ਕਈ ਇਸ਼ੂਜ਼ ਨੂੰ ਲੈ ਕੇ, ਪਰ ਇੱਕ ਮਾਮਲੇ 'ਚ ਉਹ ਬਹੁਤ ਆਪਾਂ ਕਹਿ ਲਈਏ ਕਿ ਇਸ ਮਾਮਲੇ 'ਚ ਲੱਗੇ ਹੁੰਦੇ ਸੀਗੇ। ਜੇ ਪਿਓ ਪਿੰਡਾਂ 'ਚ ਗੁਰਦੁਆਰਿਆਂ 'ਚ ਜਾ ਕੇ ਮੀਟਿੰਗਾਂ ਲੈ ਰਿਹਾ ਹੁੰਦਾ ਸੀ ਤੇ ਫਿਰ ਜਿਹੜਾ ਪੁੱਤ ਹੈ ਉਹ ਅਫਸਰਾਂ ਦੀ ਮੀਟਿੰਗ ਲੈ ਰਿਹਾ ਹੁੰਦਾ ਸੀ। ਓਦਾਂ ਘਰੇ ਹੀ ਸੀਗਾ ਸਾਰਾ, ਚੀਫ ਮਿਨਿਸਟਰ, ਡਿਪਟੀ ਚੀਫ ਮਿਨਿਸਟਰ। ਉਹ ਹੂੰ, ਹੂੰ, ਇੱਕ ਹੂੰ। ਮਤਲਬ ਥੋੜੀ ਰੋਲੇ ਵਾਲੀ ਗੱਲ ਸੀ, ਉਹ ਕ੍ਰਿਟਿਸਿਜ਼ਮ ਵਾਲੀ ਗੱਲ ਸੀ। ਘੱਟੋ ਘੱਟ ਜਿਹੜਾ ਡਿਪਟੀ ਚੀਫ ਮਿਨਿਸਟਰ ਅਕਾਲੀ ਦਲ 'ਚ ਵੀ ਘਰ ਤੋਂ ਬਾਹਰ ਦਾ ਹੋਣਾ ਚਾਹੀਦਾ ਸੀਗਾ, ਮਤਲਬ ਬਾਦਲ ਹੂੰ, ਪਰਿਵਾਰ ਤੋਂ ਬਾਹਰ ਦਾ ਹੋਣਾ ਚਾਹੀਦਾ ਸੀ। ਇੱਕ ਕ੍ਰਿਟਿਸਿਜ਼ਮ ਉਹਨਾਂ ਦਾ ਤਾਂ ਇਹ ਹੈ, ਪਰ ਆਪਾਂ ਇਹ ਦੇਖਦੇ ਹਾਂ ਕਿ ਉਹਦੇ ਨਾਲ ਜੇ ਡਿਪਟੀ ਚੀਫ ਮਿਨਿਸਟਰ ਹੁੰਦਾ, ਐਫੀਸ਼ੀਐਂਸੀ ਵੱਧਦੀ ਹੈ। ਇਹ ਮੈਨੂੰ ਲੱਗਦਾ ਗਾ ਬਿਹਾਰ 'ਚ 3 ਡਿਪਟੀ ਚੀਫ ਮਿਨਿਸਟਰ ਆਣੇ ਮਤਲਬ ਮੈਨੂੰ ਠੀਕ ਲੱਗਦਾ ਗਾ, ਇਹ ਉਸ ਹਿਸਾਬ ਨਾਲ, ਠੀਕ ਹੈ। ਕਿਉਂਕਿ ਹਾਂ, ਜਿੰਨੇ ਹੱਥਾਂ 'ਚ ਜ਼ਿੰਮੇਵਾਰੀਆਂ ਹੋਣਗੀਆਂ, ਉਸ ਹਿਸਾਬ ਨਾਲ ਫਿਰ ਮਤਲਬ ਆਪਾਂ ਕਹਿ ਲਈਏ ਕਿ ਸੂਬਾ ਵੀ ਚੰਗੇ ਤਰੀਕੇ ਨਾਲ ਰਨ ਕਰੂਗਾ। ਕੋਈ ਕਲੈਸ਼ ਦੀ ਸੰਭਾਵਨਾ ਤਾਂ ਨਹੀਂ ਹੁੰਦੀ ਸੀਐਮ ਡਿਪਟੀ ਸੀਐਮ ਦੇ ਦਰਮਿਆਨ ਏਦਾਂ ਵੀ ਕਲੈਸ਼ਿਸ ਇੰਨੇ? ਪੈਂਦੇ ਨੇ, ਜਿਵੇਂ ਰਾਜਸਥਾਨ 'ਚ ਪਿਆ ਸੀਗਾ। ਸਚਿਨ ਪਾਇਲਟ ਨੂੰ ਡਿਪਟੀ ਚੀਫ ਮਿਨਿਸਟਰ ਬਣਾਇਆ ਗਿਆ ਸੀ, ਚੀਫ ਮਿਨਿਸਟਰ ਸੀ ਅਸ਼ੋਕ ਗਹਿਲੋਤ, ਦੋਵਾਂ ਵਿਚਕਾਰ ਹੀ ਪੈ ਗਿਆ ਸੀਗਾ, ਉਹ ਆਪਾਂ ਨੂੰ ਪਤਾ ਹੀ ਹੈ। ਕਲੈਸ਼ਿਸ ਤਾਂ ਹੁੰਦੇ ਨੇ, ਮਤਲਬ ਹੂੰ, ਉਸ ਦਾ ਪਤਾ ਹੀ ਹੈ। ਪਰ ਖੈਰ ਮਤਲਬ ਕਿਹੜੀ ਪਾਰਟੀ 'ਚ ਨਹੀਂ ਹੁੰਦਾ ਆਪਸ 'ਚ, ਮਤਲਬ ਜਿਹੜੇ ਮੰਤਰੀ ਨੇ, ਵੱਡੇ ਮੰਤਰੀ ਨੇ, ਉਹ ਵੀ ਸੁਪਨਾ ਹੀ ਲੈਂਦੇ ਹੀ ਹੋਣਗੇ ਚੀਫ ਏਦਾਂ ਮਿਨਿਸਟਰ ਹੀ। ਬਣਨ ਦਾ। ਹਾਂ, ਹੂੰ, ਉਹ ਤਾਂ ਚਲੋ ਕਲੈਸਿਸ ਤਾਂ ਹੈਗੇ ਆ, ਕਲੈਸਿਸ ਤਾਂ ਪੈਂਦੇ ਨੇ, ਪਰ ਮੈਂ ਗੁੱਡ ਗਵਰਨੈਂਸ ਵਾਲੇ ਫਾਰਮੂਲੇ ਤੇ ਮੈਂ ਗੱਲ ਕਰ ਰਿਹਾ ਸੀਗਾ ਕਿ ਠੀਕ ਹੈ ਉਸ ਜੀ। ਹਿਸਾਬ ਨਾਲ। ਹਾਂ, ਜੀ। ਜਿਵੇਂ ਇਹਦੇ 'ਚ ਇਹ ਵੀ ਹੈ ਨਾ, ਕਾਸਟ ਰਿਪਰੈਜ਼ੈਂਟੇਸ਼ਨ ਵੀ ਸਾਰੀ ਹੋ ਜਾਂਦੀ ਹੈ। ਹੂੰ, ਜਿਵੇਂ ਹੂੰ, ਹੂੰ, ਮੁਸਲਮਾਨਾਂ ਨੂੰ ਲੱਗਦਾ ਗਾ ਬਿਹਾਰ ਦੇ ਵਿੱਚ ਕਿ ਅਸੀਂ ਵੋਟਰ ਤਾਂ ਹੈਗੇ ਆ, ਪਰ ਸਾਡਾ ਕੋਈ ਨਾ ਤਾਂ ਚੰਗਾ ਮੰਤਰੀ ਬਣਦਾ ਗਾ, ਨਾ ਕੋਈ ਸਾਡਾ ਕੋਈ ਲੈਣਾ ਦੇਣਾ। ਤਾਂ ਜੇ ਮੁਸਲਮਾਨ ਡਿਪਟੀ ਚੀਫ ਮਿਨਿਸਟਰ ਆਊਗਾ ਤਾਂ ਘੱਟੋ ਘੱਟ ਮੁਸਲਮਾਨਾਂ ਨੂੰ ਹੌਸਲਾ ਆਊਗਾ। ਦਲਿਤ ਡਿਪਟੀ ਚੀਫ ਮਿਨਿਸਟਰ ਆਊਗਾ, ਦਲਿਤਾਂ ਨੂੰ ਹੌਸਲਾ ਆਊਗਾ। ਤਾਂ ਜੀ, ਉਹ ਮਤਲਬ ਕੁਛ ਖਾਨੇ ਨੇ, ਉਹ ਪੂਰੇ ਕਰਨੇ ਜ਼ਰੂਰੀ ਹੁੰਦੇ ਨੇ। ਉਹ ਜੇ ਗੱਲ ਚੱਲ ਰਹੀ ਹੈ ਤਾਂ ਫਿਰ ਠੀਕ ਹੈ। ਜੀ। ਮਤਲਬ ਪੰਜਾਬ 'ਚ ਜੇ ਇਹ ਆਮ ਆਦਮੀ ਪਾਰਟੀ ਵਾਲੇ ਡਿਪਟੀ ਚੀਫ ਮਿਨਿਸਟਰ ਕਿਸੇ ਦਲਿਤ ਨੂੰ ਬਣਾਉਂਦੇ ਤਾਂ ਮਤਲਬ ਉਹਦਾ ਮੈਸੇਜ ਅੱਡ ਜਾਣਾ ਸੀਗਾ। ਖੈਰ, ਉੱਦਾਂ ਕਾਂਗਰਸ ਨੇ ਚੀਫ ਮਿਨਿਸਟਰ ਦਲਿਤ ਬਣਾ ਕੇ ਉਸ ਪੂਰਾ ਜਿਹੜਾ ਆਮ ਆਦਮੀ ਪਾਰਟੀ ਦਾ ਨੈਰੇਟਿਵ ਸੀ ਦਲਿਤ ਚੀਫ ਮਿਨਿਸਟਰ ਵਾਲਾ, ਉਹਨੂੰ ਪੰਨਤਾ ਸੀਗਾ, ਪਰ ਉਹ ਕਿਸੇ ਕੰਮ ਆਇਆ ਨਹੀਂ। ਹਾਲਾਂਕਿ ਹੁਣ ਆਪਾਂ ਦੇਖ ਰਹੇ ਹਾਂ ਕਿ ਲਗਾਤਾਰ ਜਿਹੜਾ ਚਰਨਜੀਤ ਚੰਨੀ ਹੈ, ਉਹਦੀ ਪੋਪੂਲੈਰਿਟੀ ਪੰਜਾਬ 'ਚ ਵਧ ਰਹੀ ਹੈ। ਮੈਂ ਇੱਕ ਸਰਵੇ ਦਾ ਹਿੱਸਾ ਸੀਗਾ ਪਿਛਲੇ ਦਿਨੀ, ਹੂੰ, ਉਦੋਂ ਹੂੰ, ਮੈਂ ਦੇਖਿਆ ਸੀਗਾ ਕਿ ਸਭ ਤੋਂ ਵੱਧ ਪਾਪੂਲਰ ਜੇ ਕੋਈ ਚਿਹਰਾ ਉੱਭਰ ਕੇ ਆ ਰਿਹਾ ਹੈਗਾ ਜੱਟਾਂ 'ਚੋਂ ਵੀ, ਉਹ ਚਰਨਜੀਤ ਸਿੰਘ ਚੰਨੀ ਉੱਭਰ ਕੇ ਆ ਰਹੇ ਨੇ। ਹੂੰ, ਜੀ, ਜੀ। ਅਗਲੀ ਆਪਾਂ ਗੱਲ ਕਰਦੇ ਹਾਂ ਮਨਦੀਪ ਜੀ, ਭਾਰਤ ਰੂਸੀ ਤੇਲ ਦੀ ਜਿਹੜੀ ਖਰੀਦਦਾਰੀ ਆ ਉਹ ਘਟਾ ਸਕਦਾ ਆ। ਰਿਲਾਇੰਸ ਨੇ ਜਿਹੜਾ ਉਹ ਕਿਹਾ ਆ, ਇਹ ਕਹਿੰਦੇ ਵੀ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰੇਗਾ। ਟਰੰਪ ਨੇ ਤਾਂ ਕਿਹਾ ਵੀ ਭਾਰਤ ਰੂਸੀ ਤੇਲ ਖਰੀਦਣਾ ਬੰਦ ਕਰ ਦੇਵੇਗਾ। ਪਿਛਲੇ 2 ਦਿਨਾਂ 'ਚ ਤਾਂ ਐਵਰੀਡੇ ਹੀ, ਜਿੱਦਣ ਦੀਵਾਲੀ ਮਨਾਉਂਦੇ ਸੀ ਉਦਣ ਵੀ ਕਿਹਾ, ਕੱਲ੍ਹ ਵੀ ਉਹਨਾਂ ਨੇ ਨਾਟੋ ਦੇ ਚੀਫ ਜਿਹੜੇ ਸਕੱਤਰ ਜਨਰਲ ਆ ਉਹਨਾਂ ਦੇ ਨਾਲ ਬਹਿ ਕੇ ਵੀ ਇਹੀ ਚੀਜ਼ ਦੁਹਰਾਈ। ਦੇਖੋ, ਹੁਣ ਆਪਾਂ ਦੇਖ ਰਹੇ ਹਾਂ ਕਿ ਜਿਸ ਹਿਸਾਬ ਨਾਲ ਜਿਹੜੀ ਰਿਲਾਇੰਸ ਹੈ, ਰਿਲਾਇੰਸ ਬੇਸਿਕਲੀ ਰਿਫਾਈਨਿੰਗ ਕੰਪਨੀ ਹੈ ਸਰਕਾਰ ਦੀ, ਗਾਈਡਲਾਈਨਸ ਦੇ ਅਕੋਰਡਿੰਗ ਉਹ ਰਸੀਆ ਤੋਂ ਜਿਹੜਾ ਆਇਲ ਖਰੀਦ ਰਹੇ ਨੇ, ਉਹਦੇ 'ਚ ਐਡਜਸਟਮੈਂਟ ਕਰ ਰਹੇ ਨੇ। ਉਹਨਾਂ ਦਾ ਚੀਜ਼ਾਂ ਸ਼ੁਰੂ ਹੋ ਚੁੱਕੀਆਂ ਨੇ, ਕਿਉਂਕਿ ਸ਼ਿਪਮੈਂਟ ਚੈੱਕ ਵੀ ਆਪਾਂ ਦੇਖ ਹੀ ਰਹੇ ਹਾਂ ਕਿ ਕਿਵੇਂ ਸਰਕਾਰ, ਜਿਹੜੀ ਸਰਕਾਰੀ ਕੰਪਨੀਆਂ ਨੇ, ਉਹ ਸ਼ਿਪਮੈਂਟ ਵਾਲੇ ਮਾਮਲੇ ਤੇ ਵੀ ਲੱਗੀਆਂ ਹੋਈਆਂ ਨੇ ਕਿ ਸ਼ਿਪਮੈਂਟ ਕਿਵੇਂ, ਅਸੀਂ ਜੇ ਅਮਰੀਕਾ ਤੋਂ ਤੇਲ ਲਵਾਂਗੇ ਤਾਂ ਉਹ ਕਿਵੇਂ ਹੋਊਗਾ, ਜਾਂ ਫਿਰ ਰੂਸ ਤੋਂ ਤੇਲ ਕਟਾਵਾਂਗੇ ਤਾਂ ਕਿੱਧਰੋਂ ਲਵਾਂਗੇ, ਉਹ ਕਿਵੇਂ ਕਰਨਾ ਗਾ। ਉਹ ਚੀਜ਼ਾਂ ਹੁਣ ਆਪਾਂ ਨੂੰ ਰੋਟੇਸ਼ਨ 'ਚ ਦੇਖਣ ਨੂੰ ਮਿਲ ਰਹੀਆਂ ਨੇ। ਇਹਦੇ 'ਚ ਜਿਹੜਾ ਯੂਰੋਪੀਅਨ ਯੂਨੀਅਨ ਹੈ, ਉਹਦੇ 'ਚ ਵੀ ਆਪਾਂ ਨੂੰ ਪਤਾ ਹੈ ਕਿ ਪੂਰਾ ਮਾਮਲਾ ਰਸੀਆ ਦੇ ਤੇਲ ਨਾਲ ਫਸਿਆ ਹੋਇਆ ਗਾ। ਤੇ ਟਰੰਪ ਨੇ ਵੀ ਇਹ ਕਦਮ ਚੁੱਕ ਰੱਖਿਆ ਗਾ, ਬ੍ਰਿਟੇਨ ਨੇ ਵੀ ਕੁਛ ਕੰਪਨੀਆਂ ਤੇ ਸੈਂਕਸ਼ਨ ਲਾ ਰੱਖਿਆ ਗਾ। ਤਾਂ ਇਹ ਹੈ, ਇੰਡੀਆ ਤੇ ਪ੍ਰੈਸ਼ਰ ਪਾ ਕੇ ਟਰੰਪ ਹੋਣਾ ਨੇ, ਜਿਹੜਾ ਰਸੀਆ ਤੋਂ ਇਹ ਕੱਚਾ ਤੇਲ ਲੈਂਦੇ ਸੀਗੇ, ਉਹਦੇ ਤੇ ਇਹਨਾਂ ਨੇ ਮਤਲਬ ਇੱਕ ਹਿਸਾਬ ਨਾਲ ਨੱਥਤਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਉੱਦਾਂ ਰਸੀਆ ਤੋਂ ਜਿਹੜਾ ਕੱਚਾ ਤੇਲ ਆ ਰਿਹਾ ਸੀ, ਉਹ ਸਸਤਾ ਪੈਂਦਾ ਸੀ, ਭਾਰਤ ਨੂੰ ਸਸਤਾ ਮਿਲਦਾ ਸੀ। ਪਰ ਇੰਡੀਆ ਦੇ ਜਿਹੜੇ ਹਿੱਤ ਨੇ, ਉਹ ਉਹਨਾਂ ਨੂੰ ਕਿਤੇ ਨਾ ਕਿਤੇ ਨਰਿੰਦਰ ਮੋਦੀ ਨਹੀਂ ਸੇਵ ਕਰ ਪਾਏ। ਤਾਂ ਮਤਲਬ ਇਹ ਇੱਕ ਮਾਮਲਾ ਗਾ। ਬਾਕੀ ਦੇਖਦੇ ਹਾਂ ਕਿ ਜੇ ਰਸੀਆ ਤੋਂ ਜੇ ਘਟਾਇਆ ਜਾਊਗਾ
ਜੇ ਤੇਲ ਖਰੀਦ ਘਟਾਈ ਜਾਊਗੀ ਰਸੀਆ ਤੋਂ, ਤਾਂ ਕੀ ਅਸਰ ਪਊਗਾ ਉਹਦਾ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਹੂੰ। ਇੰਨਾ ਸਸਤਾ ਤੇਲ ਕਹਿੰਦੇ ਅਸੀਂ ਖਰੀਦਦੇ ਹਾਂ ਭਾਰਤ ਦੇ ਲੋਕਾਂ ਲਈ, ਜਾਂ ਇੱਦਾਂ ਆ ਉੱਦਾਂ, ਕੀ ਵਾਕਈ ਤੇਲ ਉੱਥੇ ਸਸਤਾ ਹੋਇਆ ਵੀ ਸੀ, ਜਾਂ ਉਹੀ ਨਾ, ਰੇਟ ਨਾ, 'ਤੇ ਉਸੇ ਭਾਅ 'ਤੇ ਉਹਦਾ ਫਾਇਦਾ ਤਾਂ ਸਿਰਫ ਰਿਫਾਈਨਿੰਗ ਕੰਪਨੀਆਂ ਲੈ ਰਿਲਾਇੰਸ ਰਹੀਆਂ ਨੂੰ ਹੀ ਸੀ। ਹੋਇਆ? ਹਾਂ, 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 ਉਹ ਲੈ ਰਿਹਾ ਸੀ ਕਿਉਂਕਿ ਟੈਕਸੇਸ਼ਨ ਵੀ ਵੱਧ ਸੀਗਾ, ਤੇ ਉਸ ਹਿਸਾਬ ਨਾਲ ਕੁਛ ਕਿਹਾ ਵੀ ਨਹੀਂ ਗਿਆ। ਜਿਹੜਾ ਇਹ 35% ਮੁਨਾਫਾ ਕਮਾਈ ਗਏ, 100 ਰੁਪਏ ਤੇ 35 ਰੁਪਏ ਤੱਕ ਦੇ ਮੁਨਾਫੇ ਵੀ ਇਹਨਾਂ ਨੇ ਕਮਾਏ ਨੇ, ਰਿਫਾਈਨਿੰਗ ਕੰਪਨੀਆਂ ਨੇ। ਉਹਦੇ ਤੇ ਫਿਰ ਮਤਲਬ ਰੌਲਾ ਤਾਂ ਪਿਆ, ਪਰ ਕੋਈ ਅਸਰ ਉਹਦਾ ਉਸ ਹਿਸਾਬ ਨਾਲ ਦੇਖਣ ਨੂੰ ਵੀ ਨਹੀਂ ਮਿਲਿਆ। ਨਹੀਂ ਮਿਲਿਆ ਹੈਗਾ ਜੀ। ਦਿੱਲੀ ਵਿੱਚ ਹਵਾ ਦੀ ਗੁਣਵੱਤਾ ਹੋਰ ਵਿਗੜ ਗਈ। AQI ਇੰਡੈਕਸ 500 ਤੋਂ ਪਾਰ ਕਰ ਗਿਆ ਤੇ ਲੋਕਾਂ ਨੂੰ ਹੁਣ ਘਰਾਂ 'ਚ ਰਹਿਣ ਦੀ ਸਲਾਹ ਦਿੱਤੀ ਗਈ ਹੈ। ਹਾਂਜੀ, ਅੱਜ ਦੇਖ ਰਹੇ ਸੀ ਸਵੇਰ, ਦਿੱਲੀ ਦੇ ਆਨੰਦ ਵਿਹਾਰ 'ਚ AQI 511 ਸੀਗਾ। ਜਿਹੜਾ ਮਤਲਬ ਆਪਾਂ ਜੇ ਹੈਲਥ ਐਕਸਪਰਟ ਦੀ ਸਲਾਹਾਂ ਨੂੰ ਮੰਨੀਏ ਤਾਂ ਇਹ ਬਹੁਤ ਜ਼ਿਆਦਾ ਖਰਾਬ ਕੁਆਲਿਟੀ ਦਾ, ਆਪਾਂ ਕਹਿ ਸਕਦੇ ਹਾਂ ਕਿ ਏਅਰ ਬਹੁਤ ਖਰਾਬ ਕੁਆਲਿਟੀ ਦੀ ਸੀਗੀ। ਤੇ ਇਹਦੇ 'ਚ ਇਹ ਸੀਗਾ ਕਿ 8 ਮਹਾਨਗਰ ਨੇ ਦਿੱਲੀ ਦੇ ਇਲਾਵੇ, ਜਿੱਥੇ ਏਅਰ ਕੁਆਲਿਟੀ ਬਹੁਤ ਜ਼ਿਆਦਾ ਮਾੜੀ ਹੈ। ਕਿਹਾ ਗਿਆ ਹੈਗਾ ਕਿ ਘਰਾਂ ਤੋਂ ਬਾਹਰ ਨਾ ਨਿਕਲਣ। ਹਾਲਾਂਕਿ ਇਹ ਵੀ ਗੱਲ ਆਪਾਂ ਨੂੰ ਪਤਾ ਹੀ ਹੈ ਕਿ ਕਿਵੇਂ ਜਿਹੜੇ ਦਿੱਲੀ ਦੇ এনवायरमेंट ਮਿਨਿਸਟਰ ਨੇ ਮਨਜਿੰਦਰ ਸਿੰਘ ਸਰਸਾ, ਉਹ ਕਿਵੇਂ ਕਹਿ ਰਹੇ ਸੀਗੇ ਕਿ ਪੰਜਾਬ ਵਾਲੇ ਪੋਲਿਊਸ਼ਨ ਭੇਜ ਰਹੇ ਨੇ ਦਿੱਲੀ 'ਚ। ਪਰ ਪੰਜਾਬ ਦੇ ਇੰਨੇ ਮਾੜੇ ਹਾਲ ਨਹੀਂ ਹੈ। ਹਾਲਾਂਕਿ ਕਈ ਸ਼ਹਿਰਾਂ ਦੇ AQI ਹੁਣ ਵੀ 200 ਤੋਂ ਪਾਰ ਨੇ, ਪਰ ਪੰਜਾਬ 'ਚ ਓਵਰਆਲ এনवायरमेंट ਠੀਕ ਹੈ। ਹਰਿਆਣੇ ਦੇ ਜਿਹੜੇ ਕੁਝ ਸ਼ਹਿਰ ਜਿਹੜੇ ਕਿ ਦਿੱਲੀ ਨਾਲ ਲੱਗਦੇ ਨੇ, ਉੱਥੇ ਥੋੜ੍ਹੇ ਹਾਲਾਤ ਕ੍ਰਿਟੀਕਲ ਨੇ। ਬਾਕੀ ਹਰਿਆਣੇ 'ਚ ਵੀ ਉਸ ਹਿਸਾਬ ਨਾਲ এনवायरमेंट ਜ਼ਿਆਦਾ ਦਿੱਲੀ ਵਰਗਾ, ਦਿੱਲੀ ਜਿੰਨਾ ਗੰਦਾ ਨਹੀਂ ਹੈ। ਪੰਜਾਬ 'ਤੇ ਆਰੋਪ ਲਾਇਆ ਗਿਆ ਸੀਗਾ, ਫਿਰ ਪੰਜਾਬ ਵਾਲਿਆਂ ਨੇ ਵੀ ਵੀਡੀਓਜ਼ ਪਾਉਣੀਆਂ ਸ਼ੁਰੂ ਕਰਤੀਆਂ ਆਪਣੇ ਹੜ੍ਹਾਂ ਦੀਆਂ। ਕਿਹਾ ਹੂੰ ਕਿ ਹੂੰ ਸਾਡਾ ਝੋਨਾ ਸੀਗਾ ਉਹ ਤਾਂ ਹੜ੍ਹਾਂ 'ਚ ਵਹਿ ਗਿਆ ਸੀਗਾ, ਫਿਰ ਹੂੰ ਅਸੀਂ ਹੂੰ ਕਿੱਥੋਂ ਪਰਾਲੀ ਸਾੜ ਅੱਗ ਰਹੇ ਲਾ ਸੀ, ਇਹ ਵੀ ਦਈਏ। ਦੱਸਿਓ ਜੇ। ਹੂੰ ਹਾਂ, ਹੂੰ ਇਹ ਮਤਲਬ ਅਜੀਬ ਹੀ ਹੈ। ਤਾਂ ਮਤਲਬ ਇਹਨੂੰ ਹਾਲਾਂਕਿ 450 ਤੋਂ ਜੇ AQI ਪਾਰ ਹੁੰਦਾ ਗਾ, ਉਹਨੂੰ ਕਿਹਾ ਜਾਂਦਾ ਗਾ ਸਭ ਤੋਂ ਕ੍ਰਿਟੀਕਲ ਕਿਹਾ ਜਾਂਦਾ ਗਾ। ਹੂੰ ਹੂੰ ਮਤਲਬ AQI 200 ਤੋਂ ਥੱਲੇ ਹੋਣਾ ਚਾਹੀਦਾ, ਜੇ ਆਪਾਂ ਉਸ ਹਿਸਾਬ ਨਾਲ ਕਹਿਣਾ ਹੋਵੇ। ਕਈ ਆਪਾਂ ਹੂੰ ਦੇਖਦੇ ਹਾਂ ਕਿ ਜਿਹੜੇ ਸ਼ਹਿਰਾਂ ਦੇ ਅੰਡਰ 50 AQI ਹੁੰਦੇ ਹੈਗੇ ਆ, ਫਿਰ ਅੰਡਰ 100 AQI ਹੁੰਦੇ ਹੈਗੇ, ਉਹਨਾਂ ਦੀ ਬੜੀ ਤਾਰੀਫ ਹੁੰਦੀ ਹੈ। ਹੁਣ ਤਾਂ ਆਪਾਂ ਨੂੰ ਨਾਰਥ ਇੰਡੀਆ 'ਚ ਤਾਂ ਕੋਈ ਇਸ ਕਿਸਮ ਦਾ ਸ਼ਹਿਰ ਦਿਖ ਨਹੀਂ ਰਿਹਾ ਜਿਹਦੀ ਆਪਾਂ ਤਾਰੀਫ ਕਰ ਸਕੀਏ। ਸਾਰਿਆਂ ਹੂੰ ਦੇ AQI 200 ਤੋਂ ਪਾਰ ਤਾਂ ਹੈ ਹੀ ਹੈ। ਹੂੰ। ਅਸੀਂ ਆਪਣੇ ਵਾਲੇ ਜਿੱਥੇ ਰਹਿ ਰਹੇ ਹਾਂ ਮਨਦੀਪ, ਅਸੀਂ ਉਹਦੀ ਗੱਲ ਲੈਂਦੇ, ਇਸ ਟਾਈਮ 38 ਸ਼ੋਅ ਕਰ ਰਿਹਾ ਹੈ AQI, ਜਦੋਂ ਤੁਹਾਡੇ ਨਾਲ ਹਾਂ, ਗੱਲ ਕਰ ਰਹੇ ਹਾਂ। ਹਾਂ, ਅਜੇ ਉਹਨਾਂ ਇਲਾਕਿਆਂ 'ਚ ਚਲੋ ਮੀਂਹ ਵੀ ਪਿਆ ਆ, ਉਹਦੇ ਨਾਲ ਥੋੜਾ ਕਲੀਅਰ ਵੀ ਹੁੰਦਾ ਆ, ਪਰ ਇਹ ਜਿਹੜੀ ਹਾਂ, ਸੈਂਟਰਲ ਵੈਲੀ ਸਾਡੀ ਹੈ ਤੇ ਪੋਲਿਊਸ਼ਨ ਫਿਰ ਵੀ ਜ਼ਿਆਦਾ, ਰਿਫਾਈਨਰੀਜ਼ ਦੇ ਸਾਡੇ ਲਾਗੇ ਤੇਲ ਕੱਢਿਆ ਜਾਂਦਾ ਆ। ਉਹ ਹੈਗਾ, ਪਰ ਫਿਰ ਵੀ ਕਾਫੀ ਸਾਫ਼ ਜਿਹੜਾ ਉਹ ਮੰਨਿਆ, ਮਤਲਬ ਕੰਪੈਰੇਟਿਵਲੀ ਆਪਾਂ ਜਦੋਂ ਉੱਧਰ ਦੀ ਗੱਲ ਕਰਦੇ ਹਾਂ। ਹਾਂਜੀ, ਤੁਸੀਂ ਕੁਝ ਕਹਿਣ ਲੱਗੇ ਸੀਗੇ, ਸੌਰੀ। ਨਾ ਤਾਂ ਫਿਰ ਤੁਸੀਂ ਤਾਂ ਕਹਿ ਸਕਦੇ ਹਾਂ ਕਿ ਬੈਟਰ ਏਅਰ ਕੁਆਲਿਟੀ ਦਾ ਇੰਜੋਇਮੈਂਟ ਕਰ ਰਹੇ ਹੋ, ਫਾਇਦਾ ਨਹੀਂ, ਲੈ ਰਹੇ ਫਰਕ ਹੋ। ਬਹੁਤ ਫਿਰ ਬਹੁਤ ਤੁਹਾਡੇ ਫਰਕ ਹੈ ਜਿਹਦਾ ਮਨਦੀਪ। ਟੈਕਸ ਇਹ ਬਹੁਤ ਟੈਕਸ ਹੂੰ ਹੂੰ ਬਣਦਾ ਗਾ, ਸਾਫ਼ ਹਵਾ 'ਚ ਰਹਿਣ ਦਾ ਵੀ ਟੈਕਸ ਲੱਗਣਾ ਚਾਹੀਦਾ। ਘੱਟੋ ਘੱਟ ਇਹ ਕੈਪੀਟਲਿਸਟ, ਇਹ ਜਿਹੜੀ ਇਹ ਕੈਪੀਟਲਿਸਟ ਸਰਕਾਰਾਂ ਨੇ, ਇਹਦੇ ਤੇ ਵਿਚਾਰ ਕਰਨ ਕਿਵੇਂ ਲੋਕਾਂ ਨੂੰ ਹੋ ਠੱਗਿਆ ਅਹ, ਜਾਵੇ। ਹਾਂ, ਇਹ ਇਹ ਮੋਦੀ ਸਾਫ਼ ਜੀ ਨੂੰ ਹਵਾ ਦੇ ਦੱਸੋ। ਨਾਂ ਤੇ ਵੀ ਕੋਈ ਨਾ ਕੋਈ ਹਾਂ ਟੈਕਸ ਜਾਰੀ ਉਹ ਲੱਗਣਾ ਚਾਹੀਦਾ ਕਿਉਂ। ਹਾਂ, ਤੇ ਇਹ ਆ ਵੀ ਜਿਹੜਾ ਟੈਕਸ ਅਸੀਂ ਦੇ ਰਹੇ ਹਾਂ, ਚਲੋ ਸਾਨੂੰ ਉਸੇ ਦਾ ਹੀ ਫਾਇਦਾ ਹੋ ਰਿਹਾ ਆ। ਐਟਲੀਸਟ ਕੁਛ ਤਾਂ ਇਨਫਰਾਸਟ੍ਰਕਚਰ ਜਿਹੜਾ ਉਹ ਬਣਿਆ ਪਿਆ ਹਮ, ਹੈਗਾ ਆ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ। ਬਿਲਕੁਲ, ਦੇਖੋ ਜ਼ਮਾਨਾ ਆ ਗਿਆ, ਕੈਨੇਡਾ ਦੀ ਹਵਾ ਕੈਨਾਂ 'ਚ ਬੰਦ ਹੋ ਕੇ, ਜਾਂ ਹੋਰ ਥਾਵਾਂ ਦੀ ਪਹਾੜਾਂ ਦੀ ਹਵਾ 'ਚ ਬੰਦ ਹੋ ਕੇ, ਕੈਨਾਂ 'ਚ ਬੰਦ ਹੋ ਕੇ ਲੋਕ ਜਿਹੜੇ ਉਹ ਵੇਚਦੇ ਆ। ਸੋ ਇਹ ਦੁਰਦਸ਼ਾ ਜਿਹੜੀ ਉਹ ਨਹੀਂ ਹੋਣੀ ਚਾਹੀਦੀ। ਇਹ ਇੱਕ ਆਮ ਜੀਵਨ ਦੀ, ਸਾਡੇ ਸਾਰਿਆਂ ਦਾ ਰਾਈਟ ਆ ਸਾਫ਼ ਹਵਾ ਪਾਣੀ ਜਿਹੜਾ ਉਹ, ਪਰ ਅਫਸੋਸ ਵੀ ਮਿਲਦਾ ਨਹੀਂ। ਇਹ ਇੱਕ ਜਿਹੜੀ ਮਾੜੀ ਚੀਜ਼ ਆ। ਆਈ ਥਿੰਕ ਇਹ ਵੀ ਇੱਕ ਬਹੁਤ ਵੱਡੇ ਕਾਰਨ ਆ ਜਿਹੜੇ ਲੋਕ ਪਲਾਇਨ ਕਰਦੇ ਨੇ, ਜਿਹੜੇ ਖਾਸ ਕਰਕੇ ਅਮੀਰ ਵਗੈਰਾ ਨੇ, ਸਿਹਤ ਪੱਖ ਤੋਂ ਜਾਂ ਹੋਰ ਚੀਜ਼ਾਂ ਤੋਂ। ਉਹ ਇਹ ਵੀ ਇੱਕ ਕਾਰਨ ਆ ਵੀ ਪੈਸੇ ਤੁਸੀਂ ਇਹ ਜਿੰਨੇ ਮਰਜ਼ੀ ਕਮਾ ਲਓਗੇ, ਮਾਈਗ੍ਰੇਸ਼ਨ ਨੂੰ ਲੈ ਕੇ ਸਾਫ਼ ਹਵਾ ਕਿੱਥੋਂ ਲਿਆਉਂਗੇ ਜੀ। ਨਹੀਂ, ਮਾਈਗ੍ਰੇਸ਼ਨ ਨੂੰ ਲੈ ਕੇ ਇੱਕ ਵੱਡੀ ਡਿਬੇਟ ਹੈ ਵੈਸਟ ਦੇ ਵਿੱਚ ਵੀ, ਸਾਰੇ ਕਿਤੇ। ਕਈ ਲੋਕ ਆਪਣੇ ਆਪ ਨੂੰ ਇਹ ਕਹਿੰਦੇ ਆ ਕਿ ਅਸੀਂ ਕਲਾਈਮੇਟ ਮਾਈਗ੍ਰੈਂਟਸ ਹੈਗੇ ਆ। ਕਈ ਲੋਕ, ਹੂੰ ਹਾਂ, ਤੇ ਉਹ ਕਹਿੰਦੇ ਕਿ ਇਸ ਕਲਾਈਮੇਟ ਚੇਂਜ ਇੰਨੀ ਤੇਜ਼ੀ ਨਾਲ ਹੋਇਆ, ਕਿਸੇ ਥਾਂ ਤੇ ਗਰਮੀ ਬਹੁਤ,
ਵੱਧ ਪੈਣ ਹਾਂਜੀ ਲੱਗ ਜਾਂਦੀ ਹੈ, ਉਹ ਮਾਈਗ੍ਰੇਟ ਕਰ ਜਾਂਦੇ ਨੇ, ਕਿਤੇ ਮਾਈਗ੍ਰੇਟ ਪੋਲਿਊਸ਼ਨ ਬਹੁਤ ਵੱਧ ਹੋ ਜਾਂਦਾ ਗਾ, ਉੱਥੇ ਲੋਕ ਮਾਈਗ੍ਰੈਂਟ ਬਣ ਜਾਂਦੇ ਨੇ ਉੱਥੋਂ ਲੋਕ। ਤਾਂ ਹੂੰ ਇਹ ਬੜੀ ਕਹਾਣੀ ਹੈਗੀ ਆ ਇਹਦੇ। ਵੈਸਟ ਨੂੰ ਵੀ ਇਹਦੇ ਵਾਸਤੇ ਜਿਹੜੇ ਥਰਡ ਕੰਟਰੀਜ਼ ਨੇ, ਅਫਰੀਕਨ ਕੰਟਰੀਜ਼ ਨੇ ਜਾਂ ਸਾਊਥ ਏਸ਼ੀਆ ਹੈਗਾ, ਉਹ ਖਾਸਾ ਦੋਸ਼ ਵੀ ਦਿੰਦਾ ਗਾ ਕਿ ਉੱਥੇ ਉਹਨਾਂ ਨੇ ਨੋਨ ਪੋਲਿਊਟਿੰਗ ਆਪਣੇ ਇੰਡਸਟਰੀ ਉੱਥੇ ਰੱਖੀ ਹੋਈ ਹੈ। ਜਿਹੜਾ ਇਸ ਕਿਸਮ ਦੀ ਇੰਡਸਟਰੀ ਜਿਹੜੀ ਪੋਲਿਊਸ਼ਨ ਵੱਧ ਕਰਦੀਆਂ ਹੈਗੀਆਂ, ਉਹ ਥਰਡ ਵਰਲਡ ਕੰਟਰੀ 'ਚ ਜਾਂ ਫਿਰ ਸਾਊਥ ਏਸ਼ੀਆ 'ਚ ਭੇਜ ਦਿੰਦੇ ਨੇ। ਤਾਂ ਇੱਥੇ ਅਸੀਂ ਮਰੀ ਜਾ ਰਹੇ ਹਾਂ, ਉੱਥੇ ਉਹ ਸੁੱਖ ਦਾ ਸਾਹ ਲਈ ਜਾ ਰਹੇ ਨੇ। ਉਹ ਤਾਂ ਚਲੋ ਡਿਬੇਟ ਲੰਬੀ ਹੈ, ਕਦੇ ਇਹਦੇ ਤੇ ਵੀ ਕਰਾਂਗੇ। ਇਹ এনवायरमेंट ਜਾਂ ਫਿਰ ਕਲਾਈਮੇਟ ਚੇਂਜ ਦੀ ਆਪਣੀ ਇੱਕ ਪੋਲਿਟਿਕਸ ਹੈ, ਉਸ ਪੋਲਿਟਿਕਸ ਬਾਰੇ ਕਦੇ ਮਤਲਬ ਹੋਰ ਚਰਚਾ ਟਾਈਮ ਕੱਢ ਕਰਾਂਗੇ ਕੇ ਗੱਲ ਕਰਾਂਗੇ। ਬਿਲਕੁਲ ਜੀ ਬਿਲਕੁਲ। ਅਗਲੀ ਮਨਦੀਪ ਗੱਲ ਕਰਦੇ ਹਾਂ, ਕਰਨਾਟਕ ਵਿੱਚ ਡਾਟਾ ਸੈਂਟਰ ਆਪਰੇਟਰਾਂ ਨੇ ਵੋਟਰਾਂ ਦੇ ਨਾਮ ਹਟਾਏ, ਪ੍ਰਤੀ ਵੋਟਰ 80 ਰੁਪਈਏ, 6000 ਅਰਜ਼ੀਆਂ ਆਈਆਂ ਨੇ। ਰਾਹੁਲ ਗਾਂਧੀ ਨੇ ਵੋਟ ਚੋਰੀ ਦੇ ਦੋਸ਼ ਲਾਏ ਸੀ। ਬਿਲਕੁਲ ਵੋਟ ਚੋਰੀ ਦੇ ਦੋਸ਼ ਲਾਏ ਸੀਗੇ ਕਰਨਾਟਕ 'ਚ। ਉਹਨਾਂ ਨੇ ਇੱਕ ਪੀਪੀਟੀ ਦਿਖਾਈ ਸੀ, ਉਹਦੇ 'ਚ ਦੱਸਿਆ ਸੀਗਾ ਕਿ ਕਿਵੇਂ ਵੋਟਾਂ ਵਾਲੇ ਦਿਨ ਸਵੇਰੇ 4 ਵਜੇ ਹੀ ਵੋਟਰ ਲਿਸਟ ਤੋਂ ਕਈ ਬੰਦਿਆਂ ਦੇ ਨਾਂ ਡਿਲੀਟ ਹੋ ਗਏ ਸੀਗੇ। ਤਾਂ ਹੂੰ ਹੂੰ ਹੁਣ ਇੱਕ ਇਨਵੈਸਟੀਗੇਸ਼ਨ ਹੋਈ, ਉਹਦੇ 'ਚ ਇਹ ਪਤਾ ਲੱਗਿਆ ਗਾ ਕਿ ਜਿਹੜੇ ਵੋਟਰ ਸੈਂਟਰ ਸੀਗੇ, ਉਹ ਇੱਕ ਹੂੰ ਵੋਟ ਡਿਲੀਟ ਕਰਨ ਦੇ 80 ਰੁਪਏ ਲੈ ਰਹੇ ਸੀਗੇ। ਪੁੱਤਰ ਜੀ 6000 ਵੋਟਾਂ ਨੂੰ ਡਿਲੀਟ ਕੀਤਾ ਸੀਗਾ। ਤੇ ਮਤਲਬ ਬਹੁਤ ਸਸਤਾ ਹੀ ਆਪਾਂ ਕਹਿ ਸਕਦੇ ਹਾਂ, ਕਿਉਂਕਿ ਕਿਸੇ ਐਮਐਲਏ ਵਾਲੇ ਕਿਸੇ ਦਾ ਇਲੈਕਸ਼ਨ ਹੱਕ 'ਚ। ਖੋਣਾ 80 ਰੁਪਈਏ ਦੇ ਵਿੱਚ, ਦੈਟਸ ਪ੍ਰੀਟੀ ਚੀਪ। ਹਾਂ, ਵੈਰੀ ਚੀਪ। ਮਤਲਬ ਕਿਉਂਕਿ ਐਮਐਲਏ ਵਾਲੇ ਇਲੈਕਸ਼ਨ 'ਚ 5-6000 ਦਾ ਹੀ ਮਾਰਜਨ ਹੁੰਦਾ ਗਾ। ਜੇ ਕਿਸੇ ਹੂੰ ਐਮਐਲਏ ਦੀਆਂ 5000 ਵੋਟਾਂ ਡਿਲੀਟ ਐਮਐਲਏ ਕੈਂਡੀਡੇਟ ਦੀਆਂ 5000 ਵੋਟਾਂ ਡਿਲੀਟ ਕਰਾ ਦੀਆਂ ਜਾਣ, ਮਤਲਬ ਉਹ ਤਾਂ ਫਿਰ ਮਤਲਬ ਮੁਸ਼ਕਿਲ 'ਚ ਖਤਮ। ਫਸ ਜੂਗਾ। ਤੇ ਮਹਿੰਗਾ ਵੀ ਕੋਈ ਜ਼ਿਆਦਾ ਨਹੀਂ। ਮਤਲਬ 5000 ਵੋਟਾਂ ਜੇ ਡਿਲੀਟ ਕਰਾਣੀ ਹੋਣ, 8-5-40, ਯਾਨੀ ਕਿ ਸਿਰਫ ਆਪਾਂ ਕਹਿ ਲਈਏ ਕਿ 4 ਲੱਖ ਰੁਪਈਏ ਦਾ ਕੰਮ ਹੈ। 4 ਲੱਖ ਦੱਸੋ। ਰੁਪਈਏ ਦਾ ਕੰਮ ਜ- ਕਿਸੇ ਨੂੰ ਇਲੈਕਸ਼ਨਾਂ 'ਚ ਤਾਂ 3-3 4-4 5-5 ਕਰੋੜ ਰੁਪਏ ਲੱਗਦੇ ਨੇ, ਤੇ 4 ਲੱਖ 'ਚ ਜੇ 5000 ਵੋਟਾਂ ਡਿਲੀਟ ਹੋ ਰਹੀਆਂ ਨੇ ਤਾਂ ਲੋਕ ਕਰਾ ਹੀ ਦੇਣਗੇ। ਹਾਂ ਤਾਂ ਸਹੀ ਚਲੋ ਗੱਲ। ਇਸ ਹਿਸਾਬ ਨਾਲ ਇਸ਼ੂ ਤਾਂ ਫਿਰ ਇਹ ਸੀਰੀਅਸ ਸੀਗਾ ਜਿਹੜਾ ਰਾਹੁਲ ਗਾਂਧੀ ਨੂੰ ਚੁੱਕਿਆ ਸੀਗਾ ਕਿ ਹਾਂ, ਹੂੰ ਇੱਥੇ ਵੋਟਾਂ ਡਿਲੀਟ ਹੋ ਰਹੀਆਂ ਨੇ, ਤੇ ਮਤਲਬ ਵੋਟਾਂ ਚੋਰੀ ਹੋ ਰਹੀਆਂ ਨੇ, ਤੇ ਜਿਹੜੇ ਲੋਕ ਉਹ ਸੱਤਾ ਦੇ ਉਲਟ ਵੋਟਾਂ ਪਾਣਾ ਚਾਹ ਰਹੇ ਨੇ, ਉਹਨਾਂ ਨਾਲ ਧੱਕਾ ਹੁੰਦਾ ਗਾ। ਅਕਾਊਂਟੇਬਿਲਟੀ ਕਿੱਥੇ ਆ? ਜਵਾਬਦੇਹੀ ਹੈ ਕਿਸੇ ਦੀ ਇਸ ਸਾਰੀ ਚੀਜ਼ 'ਚ? ਕੁਛ ਨਹੀਂ, ਕੋਈ ਜਵਾਬਦੇਹੀ ਨਹੀਂ। ਚੋਣ ਆਯੋਗ ਸ਼ਰੇਆਮ ਮੁੱਕਰ ਜਾਂਦਾ ਗਾ ਕਿ ਇਦਾਂ ਦਾ ਕੁਝ ਹੁੰਦਾ ਹੀ ਨਹੀਂ, ਤੇ ਰਾਹੁਲ ਗਾਂਧੀ ਨੂੰ ਵੀ ਐਫੀਡੇਵਿਟ ਦੇਣ ਵਾਸਤੇ ਕਹਿ ਦਿੰਦਾ ਗਾ। ਜਿਹੜਾ ਬੰਦਾ ਐਕਸਪੋਜ਼ ਕਰ ਰਿਹਾ ਗਾ ਇਹਨਾਂ ਦੇ ਕਰਪਟ ਸਿਸਟਮ ਨੂੰ, ਉਹਨੂੰ ਵੀ ਇੱਕ ਆਰੋਪੀ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ ਕਿ ਨਹੀਂ, ਇਹ ਤਾਂ ਝੂਠ ਬੋਲ ਰਿਹਾ ਗਾ, ਐਫੀਡੇਵਿਟ ਦੇਵੇ, ਇਹ ਕਰੇ, ਉਹ ਕਰੇ। ਅਕਾਊਂਟੇਬਿਲਿਟੀ ਜ਼ੀਰੋ। ਜ਼ੀਰੋ ਜੀ। ਲੁਧਿਆਣੇ ਦੇ ਘਰ ਦੇ ਵਿੱਚ ਧਮਾਕਾ, 10 ਲੋਕ ਜ਼ਖਮੀ। ਪਟਾਕੇ ਚਲਾਉਂਦਿਆਂ ਸਮੇਂ ਪੋਟਾਸ਼ ਤੇ ਚਿੰਗਾੜੀਆਂ ਡਿੱਗੀਆਂ ਤੇ ਉਸ ਦੇ ਕਰਕੇ ਧਮਾਕਾ ਹੋਇਆ। 5 ਬੱਚੇ ਵੀ ਜ਼ਖਮੀ ਹੋ ਗਏ। ਹਾਂਜੀ, ਇਹ ਇੱਕ ਕੇਸ ਹੈ। 10 ਜਾਣੇ ਇੱਕੋ ਮਤਲਬ ਪਰਿਵਾਰ ਦੇ ਆਪਸ 'ਚ ਹੀ ਉਹ ਝੁਲਸੇ ਨੇ। ਪੋਟਾਸ ਜਿਹੜਾ ਆਪਾਂ ਨੂੰ ਪਤਾ ਕਿ ਖੇਤਾਂ 'ਚ ਵੀ ਵਰਤਿਆ ਜਾਂਦਾ ਗਾ ਜਾਨਵਰਾਂ ਨੂੰ ਭਜਾਉਣ ਵਾਸਤੇ। ਉਹਨੂੰ ਆਪਾਂ ਪਟਾਸ ਪਾ ਕੇ ਇੱਕ ਲੋਹੇ ਦੀ ਪਾਈਪ 'ਚ ਆਪਾਂ ਉਹਦਾ ਖੜਾਕਾ ਕਰਦੇ ਹਾਂ। ਉਹੀ ਪਟਾਸ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਉਹਦਾ ਇਸਤੇਮਾਲ ਦੀਵਾਲੀ ਦੇ ਆਲੇ ਦੁਆਲੇ ਲੋਕ ਜਿਹੜੇ ਬੱਚੇ ਨੇ ਉਹ ਕਰਨ ਲੱਗ ਪਏ ਨੇ। ਉਹ ਲੋਹੇ ਦੀਆਂ ਪੈਪਾਂ ਬਣਾ ਕੇ ਉਹਦੇ 'ਚ ਪਟਾਸ ਵਜਾਉਂਦੇ ਨੇ, ਤੇ ਪਟਾਸ ਉਹ ਜੇਬ 'ਚ ਵੀ ਰੱਖਦੇ ਨੇ। ਕਈ ਮਾਮਲਿਆਂ 'ਚ ਆਪਾਂ ਦੇਖਿਆ, ਉਹ ਜਦੋਂ ਵਜਾ ਰਹੇ ਸੀਗੇ, ਕੋਈ ਚਿੰਗਾੜੀ ਨਿਕਲੀ ਹੋਊਗੀ ਤੇ ਉਹ ਪਟਾਸ ਦੀ ਥੈਲੀ ਤੇ ਪੈ ਗਿਆ ਹੋਊਗਾ, ਤੇ ਉੱਥੇ ਮੌਕੇ ਤੇ ਹੀ ਉਹ ਫਿਰ ਪਟਾਕਾ ਉੱਥੇ ਬਲਾਸਟ ਹੋ ਗਿਆ। ਧਮਾਕਾ ਬਲਾਸਟ ਹੋ ਦੀ ਗਿਆ। ਆਵਾਜ਼ ਵੀ ਆਪਾਂ ਨੂੰ ਪਤਾ ਕਿ ਜਦੋਂ ਮੜੇ ਜੇ ਇੱਕ ਝੂੰਟੀ ਪਟਾਸ ਦੀ ਆਵਾਜ਼ ਹੀ ਬਹੁਤ ਵੱਧ ਹੁੰਦੀ ਹੈ, ਤਾਂ ਫਿਰ ਮਤਲਬ ਜੇ ਇੱਕ ਪੈਕੇਟ ਪਟਾਸ ਤੇ ਦੀ ਆਵਾਜ਼ ਹੋਊਗੀ ਤਾਂ ਉਹ ਤਾਂ ਬਹੁਤ ਜ਼ਿਆਦਾ ਹੋਊਗੀ। ਤਾਂ ਉਸ ਹਿਸਾਬ ਨਾਲ ਉੱਥੇ ਧਮਾਕਾ ਵੀ ਹੋਇਆ। 10 ਜਾਣੇ ਉੱਥੇ 10 ਜੀ ਝੁਲਸ ਗਏ ਅੱਗ 'ਚ, ਤੇ 5 ਬੱਚੇ ਮਤਲਬ ਕਿਸੇ ਦੇ ਹੱਥ, ਅੱਖ, ਮੂੰਹ ਬਹੁਤ ਮਤਲਬ ਨੁਕਸਾਨ ਸੱਟਾਂ ਹੈ। ਲੱਗੀਆਂ। ਮੈਂ ਤਾਂ ਅੱਜ ਲੁਧਿਆਣੇ ਦੇ ਜਿਹੜਾ ਹਸਪਤਾਲ, ਸਰਕਾਰੀ ਹਸਪਤਾਲ, ਉਹਦੀ ਵੀਡੀਓਜ਼ ਦੇਖ ਰਿਹਾ ਸੀਗਾ। ਬਹੁਤ ਬੁਰੇ ਤਰੀਕੇ ਨਾਲ ਜਿਹੜੇ ਬੱਚੇ ਹੈਗੇ ਆ ਉਹ ਝੁਲਸੇ ਹੋਏ ਸੀਗੇ। ਕੱਲ ਵੀ ਆਪਾਂ ਦੀਵਾਲੀ ਤੋਂ ਅਗਲੇ ਦਿਨ ਵੀ ਆਪਾਂ ਤੁਸੀਂ ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਆਓ ਕਈ ਆਤਿਸ਼ਬਾਜ਼ੀ ਦੇ ਦੌਰਾਨ ਕਿੰਨੇ ਲੋਕ ਜ਼ਖਮੀ ਹੋਏ ਨੇ। ਬਿਲਕੁਲ। ਇਸ ਵੇ ਹਰ ਸਾਲ ਹੀ ਇਦਾਂ ਹੁੰਦਾ, ਪਰ ਲੋਕ ਵੀ ਹਟਦੇ ਨਹੀਂ। ਪਤਾ ਵੀ ਕਈ ਚੀਜ਼ਾਂ ਖਤਰਨਾਕ ਆ, ਉਹ ਹੱਥਾਂ 'ਚ ਫੜ ਕੇ ਚਲਾਉਂਦੇ ਆ, ਤੇ ਫਿਰ ਕਿਤੇ ਅਣਗਹਿਲੀਆਂ ਤੇ ਕਿਤੇ ਆਪਣੀਆਂ ਜਿਹੜੀਆਂ ਕਰਤੂਤਾਂ ਉਹਨਾਂ ਦਾ ਵੀ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ।
ਪੰਜਾਬ ਦੇ ਸਾਬਕਾ ਡੀਜੀਪੀ ਦੇ ਪੁੱਤਰ ਬੁੱਚੜ ਮੁਸਤਫਾ ਦੇ ਜਿਹੜੇ ਪੁੱਤਰ ਦੀ ਮੌਤ ਦਾ ਜਿਹੜਾ ਮਾਮਲਾ ਆ, ਸੀਬੀਆਈ ਨੂੰ ਸੌਂਪਣ ਦੀਆਂ ਤਿਆਰੀਆਂ ਆ। ਹਰਿਆਣਾ ਸਰਕਾਰ ਨੇ ਕੇਂਦਰ ਨੂੰ ਲਿਖਿਆ। ਮੁਸਤਫਾ ਨੇ ਜਿਹੜਾ ਕਿਹਾ ਵੀ ਮੈਂ ਹਰ ਚੀਜ਼ ਦਾ ਜਵਾਬ ਦੇਵਾਂਗਾ। ਹਾਂਜੀ, ਬੇਸਿਕਲੀ ਜਿਹੜੇ ਹਰਿਆਣਾ ਦੀ ਜਿਹੜੀ ਪੁਲਿਸ ਹੈ, ਉਹ ਪੰਚਕੂਲਾ ਪੁਲਿਸ ਉਹ ਲਗਾਤਾਰ ਇਹ ਵੇਖ ਰਹੀ ਹੈ ਕਿ ਮਾਮਲਾ ਹਾਈ ਪ੍ਰੋਫਾਈਲ ਹੁੰਦਾ ਜਾ ਰਿਹਾ ਹੈਗਾ, ਤੇ ਉਹਨਾਂ ਨੂੰ ਬਹੁਤ ਸਾਰੀਆਂ ਜਿਹੜੀ ਐਸਆਈਟੀ ਬਣਾਈ ਗਈ ਹੈ ਹਰਿਆਣਾ ਪੁਲਿਸ ਵੱਲੋਂ, ਉਹ ਨਹੀਂ ਸਾਂਭ ਪਾ ਰਹੀ ਜ਼ਿੰਮੇਵਾਰੀ। ਤਾਂ ਹੂੰ ਇਹ ਹੂੰ ਗੱਲ ਚੱਲ ਰਹੀ ਹੈ ਕਿ ਸ਼ਾਇਦ ਇਹਨੂੰ ਸੀਬੀਆਈ ਨੂੰ ਟਰਾਂਸਫਰ ਕਰ ਦਿੱਤਾ ਜਾਵੇ। ਜਿਹੜੇ ਡੀਜੀਪੀ ਮੁਸਤਫਾ ਨੇ, ਉਹਨਾਂ ਨੇ ਇੱਕ ਥਿਊਰੀ ਤਾਂ ਚਲਾਈ ਦਿੱਤੀ ਹੈ ਕਿ ਉਹਦਾ ਬੱਚਾ ਸੀਗਾ, ਉਹਨੂੰ ਦਿੱਕਤ ਸੀਗੀ, ਉਹਦੇ ਬਿਮਾਰੀ ਸੀ, ਇਸ ਕਿਸਮ ਦੀ ਬਿਮਾਰੀ ਸੀ ਜਿਹੜੇ ਕਿ ਆਪਣੀ ਜਾਨ ਵੀ ਲੈ ਲੈਂਦੇ ਨੇ ਤੇ ਦੂਜਿਆਂ ਦੀ ਵੀ ਲੈ ਲੈਂਦੇ ਨੇ, ਤੇ ਬਹੁਤ ਖਤਰਨਾਕ ਬਿਮਾਰੀ ਹੁੰਦੀ ਹੈ। ਇਸ ਕਿਸਮ ਦਾ ਉਹਨੇ ਇੱਕ ਨੈਰੇਟਿਵ ਤਾਂ ਅੱਗੇ ਰੇੜ ਹੀ ਦਿੱਤਾ। ਹੁਣ ਇਸ ਨੂੰ ਲੈ ਕੇ ਫਿਰ ਲੱਗਦਾ ਸ਼ਾਇਦ ਸੀਬੀਆਈ ਇਸ ਮਾਮਲੇ 'ਚ ਜਾਂਚ ਕਰੂਗੀ, ਦੇਖੋ ਕੀ ਨਿਕਲਦਾ ਗਾ। ਇਹ ਵੀਡੀਓ ਤਾਂ ਵਾਇਰਲ ਹੋ ਹੀ ਰਹੀ ਹੈ, ਪਰ ਵੀਡੀਓ ਤੋਂ ਤੇ ਹੀ ਸਾਰਾ ਕੇਸ ਨਹੀਂ ਖੜਾ ਤਾਂ ਮਤਲਬ ਕੀ ਉਸਦੀ ਮੈਡੀਕਲ ਹਿਸਟਰੀ ਨਿਕਲੂਗੀ, ਕਿਵੇਂ ਚੀਜ਼ਾਂ ਹੋ ਰਹੀਆਂ ਸੀ, ਜਿਸ ਹਿਸਾਬ ਨਾਲ ਡੀਜੀਪੀ ਮੁਸਤਫਾ ਨੇ ਦਾਅਵੇ ਕੀਤੇ ਹੈਗੇ ਆ ਕਿ ਅਸੀਂ ਪੁਲਿਸ ਨੂੰ ਵੀ ਫੜਾਇਆ, ਇਹ ਵੀ ਕੀਤਾ, ਉਹ ਵੀ ਕੀਤਾ। ਉਹ ਤਾਂ ਮਤਲਬ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈ, ਪਰ ਸੀਬੀਆਈ ਨੂੰ ਜਾਊਗੀ ਤਾਂ ਇਨਵੈਸਟੀਗੇਸ਼ਨ ਦੇਖਦੇ ਹਾਂ। ਮਤਲਬ ਸੀਬੀਆਈ ਕਿਹੜੀ, ਜੇ ਮੁਸਤਫਾ ਦੇ ਹੱਕ ਦੀ ਸੀਬੀਆਈ ਟੀਮ ਨਾ ਹੋਈ, ਫਿਰ ਤਾਂ ਮੁਸਤਫਾ ਦੀਆਂ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਮੁਸੀਬਤਾਂ ਵੱਧ ਸਕਦੀਆਂ ਨੇ। ਹੂੰ ਕਿਉਂਕਿ ਜਦੋਂ ਉਹ ਵੀਡੀਓ ਬਣਾ ਰਿਹਾ ਗਾ ਉਹਦਾ ਮੁੰਡਾ, ਉਦੋਂ ਕੋਈ ਕਿਸੇ ਨਸ਼ੇ ਵਗੈਰਾ 'ਚ ਨਹੀਂ ਲੱਗ ਰਿਹਾ, ਉਹ ਬਿਲਕੁਲ ਸੀਰੀਅਸ ਲੱਗ ਰਿਹਾ ਗਾ ਉਸ ਹਿਸਾਬ ਨਾਲ। ਜੀ ਜੀ ਜੀ। ਅਗਲੀ ਆਪਾਂ ਮਨਦੀਪ ਜੀ ਗੱਲ ਕਰਦੇ ਹਾਂ। ਪੰਜਾਬ ਦੇ ਮੁੱਖ ਮੰਤਰੀ ਦੀ ਜਾਅਲੀ ਵੀਡੀਓ ਹਟਾਉਣ ਦੇ ਆਦੇਸ਼ 24 ਘੰਟਿਆਂ ਦਾ ਸਮਾਂ ਦਿੱਤਾ ਗਿਆ। ਮੋਹਾਲੀ ਦੀ ਅਦਾਲਤ ਨੇ ਫੇਸਬੁੱਕ ਤੇ ਗੂਗਲ ਨੂੰ ਵੀ ਨੋਟਿਸ ਭੇਜਿਆ, ਜਿਹਦੇ ਤੇ ਹੁਣ ਕੇਸ ਕੀਤਾ ਆ। ਉਹ ਕਹਿੰਦਾ ਇਹ ਤਾਂ ਇੱਕ ਟ੍ਰੇਲਰ ਹੀ ਆ, ਅਜੇ ਹੋਰ ਬਹੁਤ ਕੁਛ ਆ। ਦੇਖੋ, ਇਹ ਜਗਮਨ ਸਮਰਾ ਨਾਂ ਦੀ ਆਈਡੀ ਤੋਂ ਪੋਸਟ ਹੋਏ ਸੀ ਵੀਡੀਓਜ਼। ਜੀ ਵੀਡੀਓਜ਼ ਤਾਂ ਏਆਈ ਤੋਂ ਬਣਾਏ ਹੋਏ ਨੇ, ਇਹ ਤਾਂ ਅਸੀਂ ਵੀ ਚੈੱਕ ਕਰ ਲਿਆ ਸੀ ਬਹੁਤ। ਜਿਵੇਂ ਮੈਂ ਦਿੱਲੀ ਆਇਆ ਹੋਇਆ ਸੀ, ਤਾਂ ਅੱਜ ਦਿਨੇ ਮੈਂ ਦਿੱਲੀ ਸੀ, ਤਾਂ ਮੇਰੇ ਦੋਸਤ ਜਿਹੜੇ ਕਿ ਫੈਕਟ ਚੈੱਕ ਟੀਮ ਵਾਲੇ ਨੇ, ਉਹਨਾਂ ਜੀ ਨਾਲ ਜੀ ਮੈਂ ਬੈਠਾ ਸੀਗਾ, ਲੈਪਟਾਪ ਤੇ ਅਸੀਂ ਵੀਡੀਓਜ਼ ਦੇਖੀਆਂ। ਵੀਡੀਓਜ਼ ਤਾਂ ਉਹ ਏਆਈ ਜਨਰੇਟਿਡ ਨੇ, ਜਨਰੇਟਡ ਆ, ਠੀਕ ਆ। ਕਿਉਂਕਿ ਉਹਦੇ 'ਚ ਉਹ ਜਿਹੜਾ ਸਪੈਕਸ ਜਿਹੜਾ ਭਗਵੰਤ ਮਾਨ ਨੂੰ ਲਾਇਆ ਹੋਇਆ ਗਾ, ਉਹਦੇ ਪਾਰ ਜਿਹੜੀਆਂ ਅੱਖਾਂ ਦਿਖ ਰਹੀਆਂ ਨੇ। ਅਸੀਂ 100 ਇੰਚ ਉਹ ਤੇ ਦੇਖ ਰਹੇ ਸੀਗੇ ਮੋਨੀਟਰ ਤੇ, ਹੂੰ ਤੇ ਉਹ ਦਿਖਾ ਰਿਹਾ ਸੀਗਾ ਕਿ ਦੇਖੋ ਬਿਲਕੁਲ ਬਲੈਂਕ ਹੈ, ਉਹਦੇ 'ਚ ਕੁਝ ਵੀ ਨਹੀਂ। ਹੂੰ ਤੇ ਹੋਰ ਵੀ ਚੀਜ਼ਾਂ ਦੇਖੀਆਂ, ਜਿਵੇਂ ਸਕਿਨ ਆਈਫੋਨ ਦਾ ਵੀ ਟੋਨ। ਦੱਸੀ ਜਾਂਦੇ ਸੀ 3 ਕੈਮਰੇ ਹਾਂ ਵਾਲਾ, ਤਾਂ ਆਇਆ ਹੀ ਪੁਰਾਣਾ ਹੈ, ਉਹ ਨਵਾਂ ਆ, ਉਹ ਤਾਂ ਪੁਰਾਣਾ। ਉਹ ਜਿਸ ਟਾਈਮ ਦੀ ਵੀਡੀਓ ਦੱਸਦੇ ਉਦੋਂ ਹੁੰਦਾ ਹੀ ਨਹੀਂ ਸੀ ਉਹ। ਹਾਂ ਹਾਂ ਤਾਂ ਉਹ ਸਾਰੀਆਂ ਚੀਜ਼ਾਂ ਸੀਗੀਆਂ ਜਿਹਨੂੰ ਦੇਖ ਕੇ ਲੱਗਦਾ ਵਾ ਕਿ ਜਿਹੜਾ ਵੀਡੀਓਜ਼ ਤੇ ਹੈਗੀਆਂ ਉਹ ਏਆਈ ਜਨਰੇਟਿਡ ਹੈਗਾ। ਹੁਣ ਇਨ ਵੀਡੀਓਜ਼ ਨੂੰ ਹਟਾਉਣ ਵਾਸਤੇ ਗੂਗਲ ਅਤੇ ਫੇਸਬੁੱਕ ਨੂੰ ਮੈਸੇਜ, ਮਤਲਬ ਲੀਗਲ ਨੋਟਿਸ ਭੇਜਿਆ ਗਿਆ ਹੈਗਾ। ਦੇਖੋ 24 ਘੰਟਿਆਂ ਦਾ ਟਾਈਮ ਦਿੱਤਾ ਗਿਆ ਹੈਗਾ। ਮੈਨੂੰ ਲੱਗਦਾ ਵਾ ਕਿ ਹਟਾ ਦਿੱਤੀਆਂ ਜਾਣਗੀਆਂ ਵੀਡੀਓਜ਼ ਤਾਂ, ਕਿਉਂਕਿ ਏਆਈ ਜਨਰੇਟਿਡ ਜੇ ਉਸ ਹਿਸਾਬ ਦੀਆਂ ਜਾਲੀ ਵੀਡੀਓਜ਼ ਨੇ। ਜਗਮਨ ਸਮਰਾ ਇਹ ਕਿਉਂ ਕਰ ਰਿਹਾ ਗਾ, ਇਹ ਵੀ ਇੱਕ ਵੱਡਾ ਸਵਾਲ ਹੈ। ਹੂੰ ਬ੍ਰਿਟਿਸ਼ ਕੋਲੰਬੀਆ 'ਚ ਬੈਠਾ ਗਾ ਬੇਸਿਕਲੀ ਜਿਹੜਾ ਜਗਮਨ ਸਮਰਾ ਹੈ। ਉਹਨੇ ਲਿਖਿਆ ਹੋਇਆ ਬ੍ਰਿਟਿਸ਼ ਕੋਲੰਬੀਆ, ਮਤਲਬ ਵੈਂਕੂਵਰ, ਪਰ ਦੱਸਿਆ ਜਾ ਰਿਹਾ ਹੈਗਾ ਕਿ ਉਹ ਇੰਗਲੈਂਡ 'ਚ ਬੈਠਾ ਗਾ। ਅੱਛਾ, ਠੀਕ ਹੈ। ਹਮ, ਜੀ ਜੀ। ਹਮ। ਅਗਲੀ ਗੱਲ ਕਰੀਏ, ਡੀਆਈਜੀ ਭੁੱਲਰ ਮਾਮਲਾ। ਆਪ ਵਿਧਾਇਕ ਨੇ ਮਾਨ ਸਰਕਾਰ ਤੇ ਹਮਲਾ ਕੀਤਾ। ਕੌਣ ਵਿਜੇ ਪ੍ਰਤਾਪ ਕਹਿੰਦੇ ਆ ਵੀ ਜਿਵੇਂ ਸਰਕਾਰ ਹੈ ਉਵੇਂ ਹੀ ਅਧਿਕਾਰੀ ਹਨ, ਦਲਾਲ ਤੇ ਭ੍ਰਿਸ਼ਟ ਲੋਕ ਹੀ ਹਰ ਜਗ੍ਹਾ ਨੇ ਉੱਥੇ ਬੈਠੇ ਹੋਏ। ਹਾਂਜੀ, ਜਿਹੜਾ ਹਾਲਾਂਕਿ ਸੀਬੀਆਈ ਨੇ ਜਿਹੜਾ ਡੀਆਈਜੀ ਭੁੱਲਰ ਹੈ, ਉਹਦੇ ਹੁਣ ਉਹ ਘਰ ਦੇ ਗਮਲੇ ਬਲਬ ਤੱਕ ਗਿਣਨ ਨੂੰ ਲਾ ਦਿੱਤੇ ਹੈ। ਮਤਲਬ ਇੱਕ ਇੱਕ ਚੀਜ਼ ਦੁਬਾਰਾ ਆਈ ਦੀ, ਹੈ ਨਾ, ਮੁੜ ਦੁਬਾਰਾ ਹਾਂ, ਪਹੁੰਚੀ ਅਸੀਂ ਵੀ ਦੁਬਾਰੇ ਪਹੁੰਚੀ ਹੈ। ਈਵਨ ਜਿਹੜਾ ਉਹਦਾ ਕਿਚਨ ਸੈੱਟ ਹੈ ਉਹ ਵੀ ਦੇਖਿਆ ਜਾ ਰਿਹਾ। ਮਤਲਬ ਕਿਹੜਾ ਹੁਣ ਤਾਂ ਕਿਹੜੇ ਜਦ ਇਹ ਬ੍ਰਾਂਡ ਦਾ ਡੀਪਲੀ ਇਨਵੈਸਟੀਗੇਸ਼ਨ ਹੋ ਰਹੀ ਹੈ। ਮਤਲਬ ਦੇਖੋ ਪਤਾ ਨਹੀਂ ਹੂੰ ਕੀ ਕੱਢਣਗੇ ਕੀ ਨਹੀਂ ਕੱਢਣਗੇ। ਪਰ ਹੂੰ ਜਿਹੜਾ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਆਰੋਪ ਲਾਏ ਨੇ ਕਿ ਜਿਵੇਂ ਦੇ ਆਪ ਨੇ ਉੱਦਾਂ ਦੇ ਇਹਨਾਂ ਦੇ ਅਫਸਰ ਨੇ, ਇਹ ਇੱਕ ਸੀਰੀਅਸ ਆਰੋਪ ਨੇ।
ਆਪਾਂ ਦੇਖ ਰਹੇ ਹਾਂ ਕਿ ਕਿਵੇਂ ਜਿਹੜਾ ਇਹ ਆਰੋਪ ਤਾਂ ਪਹਿਲਾਂ ਵੀ ਇਹਨਾਂ ਤੇ ਲੱਗੇ ਸੀਗੇ ਕਿ ਜਿਹੜੀ ਪੁਲਿਸ ਹੈ ਪੰਜਾਬ ਦੀ, ਉਹ ਦਿੱਲੀ ਵਾਲੇ ਚਲਾ ਰਹੇ ਨੇ। ਰਾਘਵ ਸੱਡੇ ਦਾ ਨਾਂ ਆਇਆ ਸੀਗਾ ਕਿ ਸਾਰੀ ਪੁਲਿਸ ਰਾਘਵ ਸੱਡਾ ਕੰਟਰੋਲ ਕਰਦਾ, ਭਗਵੰਤ ਮਾਨ ਕੋਲ ਕੁਛ ਨਹੀਂ। ਜਿਹੜੇ ਪੁਲਿਸ ਅਫਸਰ ਨੇ ਉਹ ਰਾਘਵ ਸੱਡੇ ਨੂੰ ਰਿਪੋਰਟ ਕਰਦੇ ਨੇ। ਜੇ ਰਾਘਵ ਸੱਡੇ ਨੂੰ ਕੀ ਰਿਪੋਰਟ ਕਰਦੇ ਨੇ ਪੰਜਾਬ ਦੇ ਅਫਸਰ, ਇਹ ਵੀ ਇੱਕ ਗੱਲ ਹੈ। ਦੂਜੀ ਗੱਲ ਇਹ ਕਿ ਕੀ ਇਹ ਜਿਹੜਾ ਡੀਆਈਜੀ ਭੁੱਲਰ ਹੈ, ਕੀ ਇਹ ਰਾਘਵ ਸੱਡੇ ਦੇ ਟੱਚ 'ਚ ਸੀਗਾ? ਟੱਚ 'ਚ ਜੇ ਸੀਗਾ ਤਾਂ ਫਿਰ ਮਤਲਬ ਕਿਵੇਂ ਚੀਜ਼ਾਂ ਹੋਣਗੀਆਂ, ਉਹ ਵੀ ਇੱਕ ਮਾਮਲਾ ਗਾ। ਦੇਖਦੇ ਹਾਂ ਮਤਲਬ ਇਹਦੇ 'ਚ ਇਸ ਮਾਮਲੇ 'ਚ ਬਣਦਾ ਕੀ ਹੈ। ਪਰ ਕਾਫੀ ਚੀਜ਼ਾਂ ਮਤਲਬ ਪੰਜਾਬ ਸਰਕਾਰ ਤੇ ਤਾਂ ਸਵਾਲ ਉੱਠ ਹੀ ਰਹੇ ਨੇ। ਇਹ ਕਿ ਉਹਨਾਂ ਦਾ ਅਫਸਰ ਕਿਵੇਂ ਮਤਲਬ ਇੰਨਾ ਉਹਦੇ ਕੋਲ ਕੈਸ਼ ਮਿਲਿਆ ਗਾ, ਇੰਨਾ ਸੋਨਾ ਮਿਲਿਆ ਗਾ, ਉਸਦੇ ਕੋਲ ਇੰਨੀ ਪ੍ਰਾਪਰਟੀ ਦੇ ਕਾਗਜ਼ਾਤ, ਮਹਿੰਗੀਆਂ ਘੜੀਆਂ, ਸਾਰਾ ਕੁਛ। ਉਹ ਸਵਾਲ ਤਾਂ ਉੱਠ ਹੀ ਰਹੇ ਨੇ। ਮਤਲਬ ਮੈਂ ਤਾਂ ਉਹਦੇ ਕੀਮਤੀ ਘੜੀਆਂ ਦੀ ਇੱਕ ਫੋਟੋ ਦੇਖ ਰਿਹਾ ਸੀਗਾ। ਜੀ। ਉਹਦੇ 'ਚ ਜਿੰਨੀ ਮੈਂ ਗਿਣ ਪਾਇਆ ਮੈਂ ਉਨੀ ਦੱਸ ਰਿਹਾ ਗਾ। ਮਤਲਬ ਉਹਦੇ 'ਚ ਤਕਰੀਬਨ 40 ਦੇ ਆਸ-ਪਾਸ ਘੜੀਆਂ ਸੀਗੀਆਂ ਤੇ ਉਹਨਾਂ ਦੀ ਘੜੀਆਂ ਦੀ ਕੀਮਤ ਕਿਸੇ ਦੀ 2 ਲੱਖ, ਕਿਸੇ ਦੀ 5 ਲੱਖ, ਇਸ ਕਿਸਮ ਦੀਆਂ ਘੜੀਆਂ ਸੀਗੀਆਂ। ਤਾਂ ਮਤਲਬ ਜੇ ਆਪਾਂ ਮਿਨੀਮਮ 2 ਲੈਕਸ ਵੀ ਲਗਾ ਕੇ ਚੱਲੀਏ, 40 ਘੜੀਆਂ 80 ਲੱਖ ਦੀ ਤਾਂ ਘੜੀਆਂ ਹੀ ਸੀ ਅਗਲੇ ਕੋਲ। ਆਲਮੋਸਟ ਕਰੋੜ ਦੀਆਂ। 50 ਤੋਂ ਵੱਧ ਮਤਲਬ ਪ੍ਰਾਪਰਟੀ ਦੇ ਕਾਗਜ਼ਾਤ, 50 ਤੋਂ ਵੱਧ ਪ੍ਰਾਪਰਟੀਜ਼ ਹੋਣਾ ਪ੍ਰਾਈਮ ਲੋਕੇਸ਼ਨ ਦੀਆਂ। ਇਹ ਇੱਕ ਵੱਡਾ ਮਤਲਬ ਸੀਰੀਅਸ ਮਾਮਲਾ ਹੈ। ਜੀ 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 ਬਿਲਕੁਲ। ਪੰਜਾਬ ਦੇ ਰਾਜ ਸਭਾ ਸੰਸਦ ਮੈਂਬਰਾਂ ਵਿੱਚ ਫੰਡ ਖਰਚ ਵਿੱਚ ਮਹੱਤਵਪੂਰਨ ਅੰਤਰ ਆ। ਸੀਚੇਵਾਲ ਅੱਗੇ, ਰਾਘਵ ਚੱਡੇ ਹੁਣੀ ਪਿੱਛੇ ਆ। ਸਾਬਕਾ ਸੰਸਦ ਮੈਂਬਰ ਕਹਿੰਦਾ ਆਪ ਨੇਤਾ ਸੂਬੇ ਤੋਂ ਬਾਹਰ। ਦੇਖੋ, ਇਹ ਇੱਕ ਵੱਡਾ ਸਵਾਲ ਹੈ ਕਿ ਜਿਹੜੇ ਰਾਜ ਸਭਾ ਦੇ ਮੈਂਬਰ ਇਹਨਾਂ ਨੇ ਬਣਾਏ, ਆਮ ਆਦਮੀ ਪਾਰਟੀ ਵਾਲਿਆਂ ਨੇ, ਉਹਨਾਂ ਨੂੰ ਜਿਹੜੀ ਰਾਸ਼ੀ ਮਿਲਦੀ ਹੈਗੀ ਆ, ਉਹ ਕਿੰਨੇ ਪੈਸੇ ਉਹਨਾਂ ਨੂੰ ਜਿਹੜਾ ਫੰਡ ਮਿਲਦਾ ਉਹ ਕਿੰਨੇ ਉਹਨਾਂ ਨੇ ਖਰਚ ਕੀਤੇ। ਹੁਣ ਰਾਘਵ ਚੱਡੇ ਨੂੰ ਇੰਟਰਸਟਿੰਗਲੀ ਤਕਰੀਬਨ 19 ਕਰੋੜ ਰੁਪਇਆ ਮਿਲਿਆ, ਸਿਰਫ ਉਹਨੇ 70 ਲੱਖ ਖਰਚ ਕੀਤਾ। ਦੱਸੋ ਬਈ, ਜਿਹੜਾ 18 ਕਰੋੜ ਸਵਾ 18 ਕਰੋੜ ਰੁਪਏ ਉਹ ਕਿੱਥੇ ਲੈ ਕੇ ਜਾਊਗਾ? ਸੰਦੀਪ ਪਾਠਕ ਪੰਜਾਬ ਤੋਂ ਬਾਹਰ ਦਾ ਹੈਗਾ, 18.5 ਕਰੋੜ ਦੇ ਕਰੀਬ ਉਹਨੂੰ ਪੈਸੇ ਮਿਲੇ ਤੇ ਖਰਚ ਉਹਨੇ ਸਿਰਫ 2.25 ਕਰੋੜ ਕੀਤੇ। ਦੱਸੋ ਬਈ 15 ਕਰੋੜ ਰੁਪਏ ਕਿੱਥੇ ਲੈ ਕੇ ਜਾਣਗੇ, ਉਹ ਕਿੱਥੇ ਜਾਊਗਾ? ਇਹ ਸਵਾਲ ਹੈਗਾ। ਇਹਦੇ ਅਸ਼ੋਕ ਮਿੱਤਲ ਹੋ ਗਿਆ ਆ, ਹੋਰ ਵਿਕਰਮਜੀਤ ਸਿੰਘ ਸਾਨੀ, ਹਰਭਜਨ ਸਿੰਘ, ਇਹਨਾਂ ਨੇ ਵੀ ਬਹੁਤ ਘੱਟ ਜਿਹੜੇ ਪੈਸੇ ਉਹ ਖਰਚ ਕੀਤੇ ਨੇ। ਇਹ ਸਵਾਲ ਤਾਂ ਬਣ ਹੀ ਰਹੇ ਨੇ। ਸੀਚੇਵਾਲ ਨੇ ਸਭ ਤੋਂ ਵੱਧ ਖਰਚ ਕੀਤੇ ਨੇ, ਤਕਰੀਬਨ 9.5 ਕਰੋੜ ਰੁਪਇਆ ਖਰਚ ਕੀਤਾ। ਉਹਨੂੰ ਫੰਡ ਵੀ ਘੱਟ ਮਿਲਿਆ ਇਹਨਾਂ ਦੇ ਮੁਕਾਬਲੇ। 15.25 ਕਰੋੜ ਰੁਪਏ ਫੰਡ ਮਿਲਿਆ ਸੀ ਤੇ 9.25 ਕਰੋੜ ਰੁਪਏ ਖਰਚ ਕਰ ਦਿੱਤਾ ਹੈਗਾ। ਤੇ ਪਾਣੀ ਦੀਆਂ ਟੈਂਕੀਆਂ ਵਗੈਰਾ 215 ਪਾਣੀ ਦੀਆਂ ਟੈਂਕੀਆਂ ਦਿੱਤੀਆਂ ਨੇ ਉਹਨੇ, ਤੇ ਹੋਰ ਵੀ ਮਤਲਬ ਚੀਜ਼ਾਂ ਹੈਗੀਆਂ ਜਿਹਦੇ 'ਚ ਉਹਨੇ ਫੰਡ ਲਾਇਆ ਗਾ। ਮਤਲਬ ਇਹ ਆਰੋਪ ਜਾਇਜ਼ ਹੈ ਆਪੋਜੀਸ਼ਨ ਪਾਰਟੀਆਂ ਦਾ ਕਿ ਇਹ ਬਾਹਰ ਦੇ ਇਹਨਾਂ ਨੇ ਰਾਜ ਸਭਾ ਸਾਂਸਦ ਬਣਾਤੇ। ਇਹਨਾਂ ਦਾ ਕੋਈ ਇੰਟਰਸਟ ਹੀ ਨਹੀਂ ਪੰਜਾਬ ਦੇ ਕਿਸੇ ਪਿੰਡ 'ਚ, ਕਿਸੇ ਜ਼ਿਲ੍ਹੇ 'ਚ ਜਾਂ ਕਿਸੇ ਤਹਿਸੀਲ 'ਚ ਕੋਈ ਮਾੜਾ ਮੋਟਾ ਖਰਚ ਕਰ ਦਈਏ, ਕੋਈ ਪੈਸੇ 4 ਪੈਸੇ ਲਾ ਦਈਏ। ਇਹ ਕੋਲ ਇਹ ਕਿਹੜੇ ਇਹਨਾਂ ਨੇ ਇਹਨਾਂ ਦੀ ਇਹਨਾਂ ਨੂੰ ਦਾਜ 'ਚ ਮਿਲੇ ਹੋਏ ਪੈਸੇ ਥੋੜ੍ਹੀ ਨਾ, ਇਹ ਤਾਂ ਲੋਕਾਂ ਦੇ ਪੈਸੇ ਨੇ, ਲੋਕਾਂ ਦੇ ਫੰਡ ਦੇ ਪੈਸੇ ਨੇ। ਬਿਲਕੁਲ ਇਹ ਤਾਂ ਟੈਕਸਪੇਅਰ ਘੱਟੋ ਨੇ। ਘੱਟ ਡਿਵੈਲਪਮੈਂਟ ਤੇ ਲਾਏ ਜਾ ਸਕਦੇ ਨੇ। ਪਤਾ ਨਹੀਂ ਕਿਉਂ ਇਹ ਉਹਦੇ ਤੇ ਕੁੰਡਲੀ ਮਾਰ ਕੇ ਬੈਠੇ ਨੇ। ਜਿਹੜਾ ਉਹ ਇੱਛਾਧਾਰੀ ਨਾਗ ਨਹੀਂ ਹੁੰਦਾ, ਉਹ ਜਿਵੇਂ ਕੁੰਡਲੀ ਮਾਰ ਕੇ ਬਹਿ ਜਾਂਦਾ, ਐ ਫੰਡਾਂ ਤੇ ਕੁੰਡਲੀ ਮਾਰ ਕੇ ਬੈਠੇ ਨੇ। ਰਾਸਤਾ ਹੋਣਾ ਚਾਹੀਦਾ ਇਹਨਾਂ ਦਾ। ਮਤਲਬ ਘੱਟੋ ਘੱਟ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੀ ਆਪੋਜੀਸ਼ਨ ਪਾਰਟੀਆਂ ਨੂੰ ਇਹਨਾਂ ਤੇ ਸਵਾਲ ਤਾਂ ਖੜੇ ਕਰਨੇ ਹੀ ਚਾਹੀਦੇ। ਜੀ ਜੀ ਮਨਦੀਪ ਜੀ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਇਹਨਾਂ ਖਬਰਾਂ ਦੇ ਲਈ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।